ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਤੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ। ਖਬਰ ਤੇ ਨਜ਼ਰ ਮਿੰਟੂ ਗੁਰਸਰੇ ਜੀ ਆਪਣੇ ਨਾਲ ਜੁੜ ਚੁੱਕੇ ਆ। 10 ਮਾਰਚ ਦਾ ਅੱਜ ਦਿਨ। ਮਿੰਟੂ ਜੀ ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 408272 2500। ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ। ਕਾਲ ਅਟਰਨੀ ਜੇ ਟੇਰਕੇਣਾ 415 909 0503। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਜੀਐਨ ਟਾਇਰ ਐਂਡ ਲੂਬ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਜਿਹੜੇ ਕਿ ਤੁਹਾਨੂੰ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ ਵਧੀਆ ਢੰਗ ਦੇ ਨਾਲ। ਕਾਲ ਜੀ 559 374 4541। ਹਰਨੇਕ ਸਿੰਘ ਪਾਬਲਾ, ਇੰਡੀਅਨ ਕੁਜ਼ੀਨ, ਰੈਂਟਨ ਵਾਸ਼ਿੰਗਟਨ। ਗੁਰਮੀਤ ਸਿੰਘ, ਧਿਆਨ ਕੌਰ ਸਮਰਾ, ਮੋਡੈਸਟੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਜੇ ਸ਼ੁਰੂ ਕਰਦੇ ਜਾਈਏ, ਝਾੜੂ ਨੇ ਕਹਿੰਦੇ ਕਰ ਦਿੱਤੇ ਸਾਰੇ ਦੇ ਸਾਰੇ ਹੀ ਸਾਫ਼, ਸਭ ਤੇ ਭਾਰੀ ਪੈ ਗਈ ਆਪ। ਮਿੰਟੂ ਜੀ। ਹੈਲੋ ਜੀ ਜੀ ਮੇਰੀ ਜੀ ਆਵਾਜ਼ ਆ ਰਹੀ? ਮੈਂ ਹਾਂਜੀ ਜੀ ਹਾਂਜੀ ਹਾਂਜੀ। ਗੱਲ ਇਹ ਆ ਕਿ ਝਾੜੂ ਨਹੀਂ ਹੋਣ ਤੇ ਨਾਲ ਪੋਚਾ ਹੀ ਵੱਜ ਗਿਆ ਮੇਰੇ ਖਿਆਲ ਦੇ ਨਾਲ, ਜਿਹੜਾ ਇਸ ਸਮੇਂ ਸਾਡੇ ਸਾਹਮਣੇ ਇੱਕ ਝੱਖੜ ਝੁੱਲਿਆ। ਲੋਕੀ ਕਹਿੰਦੇ ਸਨ ਕਿ ਆਮ ਆਦਮੀ ਪਾਰਟੀ ਦੀ ਹਵਾ ਹੈਗੀ ਆ, ਫਿਰ ਕਹਿੰਦੇ ਹਨੇਰੀ ਆ, ਫਿਰ ਤੇ ਹੁਣ ਤੇ ਟੋਰਨਾਡੋ ਹੀ ਬਣ ਗਿਆ। ਮਾਮਲਾ ਇੱਥੋਂ ਤੱਕ ਕਿ ਪ੍ਰਕਾਸ਼ ਸਿੰਘ ਬਾਦਲ, ਅਮਰਿੰਦਰ ਸਿੰਘ, ਰਜਿੰਦਰ ਕੌਰ ਭੱਠਲ, ਚਰਨਜੀਤ ਸਿੰਘ ਚੰਨੀ, ਸੁਖਬੀਰ ਸਿੰਘ ਬਾਦਲ, ਨਵਜੋਤ ਸਿੰਘ ਸਿੱਧੂ, ਵਿਕਰਮ ਮਜੀਠੀਆ, ਕਰਨ ਕੌਰ ਬਰਾੜ, ਓਪੀ ਸੋਨੀ, ਮਨਪ੍ਰੀਤ ਸਿੰਘ ਬਾਦਲ, ਜਸਬੀਰ ਗੜੀ, ਵਿਜੇ ਸਾਂਪਲਾ, ਦਲਵੀਰ ਗੋਲਡੀ, ਸਿਮਰਨਜੀਤ ਸਿੰਘ ਬੈਸ, ਸਿਮਰਨਜੀਤ ਸਿੰਘ ਮਾਨ, ਸਾਰੇ ਬੁੱਕ ਕਰਦੇ, ਸਾਰੇ ਬੁੱਕ ਹੋ ਗਏ। ਸੋ ਤੁਸੀਂ ਆਪ ਦੇਖ ਲਓ ਕਿ ਕਿੰਨੀ ਵੱਡੀ ਵੇਵ ਹੈ ਜਿਹਨੇ ਇੰਨੇ ਵੱਡੇ ਵੱਡੇ ਖੁੰਡ ਜਿਹੜੇ ਸੀਗੇ ਉਹ ਖੂੰਜੇ ਲਾ ਕਰਦੇ। ਸੋ ਬਿਲਕੁਲ ਇਹਦੇ ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਕਿ ਆਮ ਆਦਮੀ ਪਾਰਟੀ ਨੂੰ ਜਿਹੜੀ ਇਹ ਸਫਲਤਾ ਮਿਲੀ ਆ, ਇਹ ਇੱਕ ਮਿਸਾਲੀ ਸਫਲਤਾ ਹੈ ਔਰ ਇੱਕ ਤਰ੍ਹਾਂ ਨਾਲ ਅਣਕਿਆਸੀ ਹੈ। ਮੈਂ ਤਾਂ ਘੱਟੋ ਘੱਟ ਏਡੀ ਵੱਡੀ ਇਹਨਾਂ ਨੂੰ ਜੋ ਸਫਲਤਾ ਮਿਲੀ ਆ, ਇਹਦਾ ਕਿਆਸ ਕਦੇ ਨਹੀਂ ਸੀ ਲਾਇਆ। ਹਾਲਾਂਕਿ ਇਹ ਤੇ ਪਤਾ ਸੀਗਾ, ਇਹ ਤਾਂ ਲੋਹੇ ਤੇ ਲਿਖੀ ਗੱਲ ਸੀਗੀ ਕਿ ਇਹਨਾਂ ਨੂੰ ਮਤਲਬ ਮੈਜੋਰਟੀ ਮਿਲੇ ਜਾਂ ਨਾ ਮਿਲੇ, ਇਹ ਲਾਰਜੈਸਟ ਪਾਰਟੀ ਬਣੇਗੀ ਬਣੇਗੀ ਜੀ। ਪਰ ਕਿਸੇ ਨੂੰ ਵੀ ਉਮੀਦ ਨਹੀਂ ਮੇਰੇ ਖਿਆਲ ਦੇ ਨਾਲ। ਹੁਣ ਜੋ ਮਰਜ਼ੀ ਕਹੀ ਜਾਣ, ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਵੀ ਸ਼ਾਇਦ ਇਸ ਗੱਲ ਦਾ ਇਲਮ ਨਹੀਂ ਹੋਏਗਾ ਕਿ ਇੰਨੀ ਵੱਡੀ ਸਫਲਤਾ ਮਿਲੇਗੀ, ਕਿਉਂਕਿ ਜਿਹੜੇ ਵੀ ਇਹਨਾਂ ਦੇ ਸਾਨੂੰ ਸੋਰਸਸ ਕਿਤੇ ਵੀ ਗੱਲਬਾਤ ਕਰਦੇ ਸਨ ਜਾਂ ਮੁਲਾਕਾਤ ਕਰਦੇ ਸਨ ਸਾਡੇ ਨਾਲ, ਤਾਂ ਉਹ ਇਹੀ ਗੱਲ ਕਹਿੰਦੇ ਸਨ ਕਿ 70 ਤੱਕ ਤਾਂ ਜਾਵਾਂਗੇ, ਅਸੀਂ 70 ਲੈ ਜਾਵਾਂਗੇ, 70 ਤੱਕ ਜਾਵਾਂਗੇ, 70 ਜਾਵਾਂਗੇ। ਪਰੰਤੂ ਤੁਸੀਂ ਦੇਖੋ ਕਿ 70 ਤੋਂ ਵੀ ਮਾਮਲਾ ਕਿਤੇ ਅੱਗੇ ਚਲੇ ਗਿਆ। ਵਾਕਈ ਐਸਾ ਮਾਮਲਾ ਹੈ। ਮਾਲਵੇ ਦੇ ਵਿੱਚ 69 ਸੀਟਾਂ 66 ਲੈ ਗਏ। 66 69 ਚੋਂ 66 ਸਟ੍ਰਾਈਕ ਰੇਟ ਕੀ ਹੋਏਗੀ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿੰਨੀ ਬਣੀ ਸਟ੍ਰਾਈਕ ਰੇਟ। ਮੇਰੇ ਖਿਆਲ ਦੇ ਨਾਲ 95% ਤੱਕ ਪਹੁੰਚ ਗਈ ਹੋਏਗੀ। ਬਿਲਕੁਲ ਇਹ ਬਹੁਤ ਵੱਡੀ ਗੱਲ ਹੈ ਜੀ, ਬਹੁਤ ਵੱਡੀ। ਮਾਝਾ ਜ਼ੀਰੋ ਸੀਗੀ, ਜ਼ੀਰੋ ਇਹਨਾਂ ਦੀ ਪਿਛਲੀ ਵਾਰੀ। ਔਰ ਕਮਾਲ ਦੀ ਗੱਲ ਇਹ ਆ ਕਿ ਪਿਛਲਾ ਜਿਹੜਾ ਇਲੈਕਸ਼ਨ ਸੀਗਾ 2019 ਦਾ, ਉੱਥੇ ਇਹਨਾਂ ਨੂੰ ਵੋਟ ਹੀ ਮੈਨੂੰ ਲੱਗਦਾ ਕਿ 1.5-2% ਮਿਲੀ ਸੀ। 25 ਚੋਂ 16 ਲੈ ਗਏ, 25 ਚੋਂ 16 ਲੈ ਗਏ। ਉੱਥੇ ਦੁਆਬੇ ਦੇ ਵਿੱਚ, ਦੁਆਬੇ ਚ ਸਿਰਫ 2 ਮਿਲੀਆਂ ਸਨ ਇਹਨਾਂ ਪਿਛਲੀ ਮਰਤਬਾ। ਇਸ ਵਾਰੀ 23 ਚੋਂ 10 ਲੈ ਗਏ। ਦੁਆਬੇ ਚੋਂ ਵੀ ਲਾਰਜੈਸਟ ਪਾਰਟੀ ਕਹਿ ਲਓ ਤੁਸੀਂ, ਵੱਡੀ ਪਾਰਟੀ ਹੈ, ਕਿਉਂਕਿ ਕਾਂਗਰਸ ਨੂੰ 9, ਅਕਾਲੀਆਂ ਨੂੰ 1, ਬੀਜੇਪੀ ਨੂੰ 1, ਬਸਪਾ ਨੂੰ 1 ਤੇ ਇੰਡੀਪੈਂਡੈਂਟ 1। ਬਹੁਤ ਵੱਡੀ ਸਫਲਤਾ ਹੈ। ਬਾਕੀ
ਜੇ ਤੁਸੀਂ ਦੇਖੋਗੇ ਤਾਂ ਇਸ ਹਨੇਰੀ ਦੇ ਕਈ ਕਾਰਨ ਨੇ, ਉਹ ਵਿਸ਼ਲੇਸ਼ਣ ਨਾਲ ਦੀ ਨਾਲ ਚੱਲਦਾ ਰਹੇਗਾ, ਉਹ ਚੱਲੀ ਜਾਏਗਾ। ਪਰ ਜੋ ਇਹ ਇੱਕ ਤਰ੍ਹਾਂ ਨਾਲ ਵੋਟ ਹੋਈ ਆ, ਬਲਕ ਵੋਟਿੰਗ ਜਿਹਨੂੰ ਆਪਾਂ ਕਹਿੰਦੇ ਆ, ਕਿਉਂਕਿ ਮਲਟੀ ਕਾਰਨਰ ਮੁਕਾਬਲਿਆਂ ਦੇ ਵਿੱਚ 30,000 35,000 ਤੇ ਕੈਂਡੀਡੇਟ ਜਿੱਤ ਜਾਣਾ, Yeah. ਤੁਹਾਨੂੰ ਇਹ ਹੈਰਾਨੀ ਹੋਏਗੀ ਕਿ ਫਾਈਨੈਂਸ ਮਿਨਿਸਟਰ ਮਿਸਟਰ ਮਨਪ੍ਰੀਤ ਸਿੰਘ ਬਾਦਲ, ਜਿਨ੍ਹਾਂ ਨੂੰ ਪਿਆਰ ਨਾਲ ਮਿਰਜ਼ਾ ਗਾਲਬ ਕਿਹਾ ਜਾਂਦਾ ਹੈ ਸਿਆਸਤ ਦਾ, 63,000 ਵੋਟ ਤੇ ਹਾਰਦੇ ਨੇ। 63,000 ਵੋਟ ਤੇ ਆਪਣੇ ਮਤਲਬ ਕਿ ਬਾਦਲਾਂ ਦੇ ਗੜ੍ਹ ਦੇ ਵਿੱਚ ਬਠਿੰਡੇ। ਜੀ। ਇਹ ਬਹੁਤ ਵੱਡੀ ਗੱਲ ਹੈ, ਤੁਸੀਂ ਇਹਨੂੰ ਛੋਟੀ ਨਹੀਂ ਕਹਿ ਸਕਦੇ। ਸੋ 30 40 ਹਜ਼ਾਰ ਦਾ ਮਾਰਜਨ ਕੀ ਸੰਕੇਤ ਕਰਦਾ? ਸੰਕੇਤ ਇਹ ਕਰਦਾ ਵਾ ਕਿ ਪੰਜਾਬੀਆਂ ਨੇ ਸੋਸ਼ਲ ਇੰਜੀਨੀਅਰਿੰਗ ਹੋਵੇ, ਚਾਹੇ ਮਾਈਕਰੋ ਮੈਨੇਜਮੈਂਟ ਹੋਵੇ, ਜਾਤ ਵੰਡ ਇਤਿਆਦਿਕ ਜਿਹੜੇ ਵੀ ਸਿਆਸੀ ਸੰਦ ਸੀ, ਸਾਰੇ ਕੁੱਦੇ ਕਰ ਸੁੱਟੇ। ਔਰ ਇਸ ਭਾਵਨਾ ਦੇ ਨਾਲ ਵੋਟ ਕੀਤੀ ਕਿ ਅਸੀਂ ਵਿਕਾਸ ਮੁਖੀ ਰਾਜਨੀਤੀ ਨੂੰ ਵੇਖਣਾ ਚਾਹੁੰਦੇ ਹਾਂ, ਗਵਰਨੈਂਸ ਦਾ ਮਾਡਲ ਦੇਖਣਾ ਚਾਹੁੰਦੇ ਹਾਂ। ਹੁਣ ਉਹ ਦੇਖ ਹੁੰਦਾ ਜਾਂ ਨਹੀਂ ਹੁੰਦਾ, ਉਹ ਇੱਕ ਅਲੱਗ ਸਵਾਲ ਹੈ, ਇੱਕ ਅਲੱਗ ਚੈਲੰਜ ਹੈ। ਪਰ ਵੋਟ ਇਸੇ ਭਾਵਨਾ ਦੇ ਨਾਲ ਹੀ ਪਈ ਹੈ। ਵੋਟ ਜਿੱਦਾਂ ਕਹਿ ਲਓ ਕਿ ਲੋਕਾਂ ਨੇ ਵਾਰ ਦਿੱਤੀ, ਕੋਈ ਕਸਰ ਹੀ ਨਹੀਂ ਛੱਡੀ। ਔਰ ਇਹ ਜੇ ਤੁਸੀਂ ਦੇਖੋਗੇ, ਮੈਂ ਤੁਹਾਨੂੰ ਸ਼ਾਇਦ ਰਾਤ ਵੀ ਕਿਹਾ ਸੀਗਾ, ਪਿਛਲੇ ਪ੍ਰੋਗਰਾਮ 'ਚ ਵੀ ਕਿਹਾ ਸੀਗਾ ਕਿ ਇਹਨਾਂ ਨੂੰ ਵੋਟ ਜਿਹੜੀ ਪਈ ਹੈ, ਸਾਇਲੈਂਟ ਵੋਟ, ਉਹ ਔਰਤਾਂ ਦੀ ਵੀ ਬਹੁਤ ਵੱਡੀ ਪਈ ਹੈ, ਬਹੁਤ ਵੱਡੀ ਗਿਣਤੀ ਹੈ ਕਿ ਬੀਬੀਆਂ ਨੇ ਵੀ ਇਹਨਾਂ ਨੂੰ ਵੋਟ ਕੀਤਾ। ਤਾਂ ਬਹਰਹਾਲ ਇੱਕ ਇਤਿਹਾਸਕ ਸਫਲਤਾ ਇਹਨਾਂ ਨੇ ਹਾਸਲ ਕੀਤੀ ਹੈ। 117 ਦੇ ਵਿੱਚੋਂ ਜੇ ਤੁਸੀਂ ਦੇਖੋਗੇ ਤਾਂ ਮੇਰੇ ਖਿਆਲ ਦੇ ਨਾਲ 18 ਛੱਡੀਆਂ ਨੇ ਕਾਂਗਰਸ ਨੂੰ ਤੇ 4 ਇਹਨਾਂ ਨੂੰ ਆ ਗਈਆਂ ਅਕਾਲੀਆਂ ਨੂੰ, ਜੀ। 2 ਲੈ ਗਏ ਬੀਜੇਪੀ ਵਾਲੇ ਤੇ 1 ਆਜ਼ਾਦ, ਬਾਕੀ ਸਾਰੀਆਂ ਲੈ ਗਏ, ਸਾਰੀਆਂ ਹੀ ਲੈ ਗਏ। ਤਾਂ ਇਹ ਇੱਕ ਇਤਿਹਾਸਕ ਜਿੱਤ ਹੈ ਆਮ ਆਦਮੀ ਪਾਰਟੀ ਦੀ। ਵੈਸੇ ਤੇ 2013-14 ਤੋਂ ਕਹਿਣਾ ਸਟਾਰਟ ਕਰ ਚੁੱਕੇ ਸਾਂ ਕਿ ਪੰਜਾਬੀ ਇੱਕ ਰਾਜਨੀਤਿਕ ਬਦਲ ਦਾ ਬੰਨ ਨੂੰ ਜ਼ਰੂਰ ਬੰਨਣ ਗਿਆ, ਅੱਜ ਬੰਨ ਦਿੱਤਾ ਗਿਆ। ਪਰ ਚੁਣੌਤੀਆਂ ਭਗਵੰਤ ਮਾਨ ਦੇ ਸਾਹਮਣੇ ਬਹੁਤ ਹੋਣਗੀਆਂ। ਉਹ ਵੱਖਰਾ ਵਿਸ਼ਾ ਹੈ ਕਿ ਕਦੋਂ ਹਨੀਮੂਨ ਓਵਰ ਹੋਏਗਾ, ਕਦੋਂ ਇਹ ਸਹੁੰ ਚੁੱਕਣਗੇ, ਫਿਰ ਇਸ ਤੋਂ ਬਾਅਦ ਕੈਬਨਿਟ ਦਾ ਗਠਨ ਹੋ ਕੇ ਕਦੋਂ ਸਰਕਾਰ ਚੱਲੇਗੀ, ਕਿਸ ਤਰ੍ਹਾਂ ਦੇ ਸਟੈਪ ਚੁੱਕੇ ਜਾਂਦੇ ਆ। ਪਰੰਤੂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪੰਜਾਬ ਦੇ ਵਿੱਚ ਐਸਾ ਮਾਹੌਲ ਆ। ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ ਨਿੱਕੀ ਜੀ, ਕਿ ਅੱਜ ਮੈਂ ਇੱਕ ਸ਼ਾਪਿੰਗ ਮਾਲ ਦੇ ਵਿੱਚ ਦਾਖਲ ਹੋਇਆ, ਜਿੱਥੇ ਮੈਂ ਰੋਜ਼ਮर्रा ਦੀ ਜ਼ਿੰਦਗੀ 'ਚ ਜਾਣਾ। ਉੱਥੇ ਇੱਕ ਦੁਕਾਨ ਦੇ ਮੋਹਰੇ ਇੱਕ 17-18 ਸਾਲ ਦਾ ਬੱਚਾ ਹੋਊਗਾ, ਉਹ ਮੈਟ ਝਾੜ ਰਿਹਾ ਸੀਗਾ। ਥੰਮਲੇ ਹੁੰਦੇ ਆ ਨਾ ਬਾਹਰ ਵਰਾਂਡੇ 'ਚ, ਥੰਮਲੇ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਆ, ਥੰਮਲੇ ਨਾਲ ਜ਼ੋਰ ਨਾਲ ਮੈਟ ਮਾਰ ਰਿਹਾ ਸੀ। ਚੱਲ ਚੰਨੀ, ਫਿਰ ਮਾਰ ਰਿਹਾ ਸੀ ਚੱਲ ਕੈਪਟਨ। ਮੈਂ 2 ਮਿੰਟ ਉਹਦੇ ਸਾਹਮਣੇ ਖਲੋਤਾ ਰਿਹਾ, ਮੇਰਾ ਜੀ ਕਰੇ ਮੈਂ ਵੀਡੀਓ ਬਣਾ ਕੇ ਤੁਹਾਨੂੰ ਭੇਜਾਂ। ਕਿਆ ਦੇਖੋ ਕੀ ਚੱਲ ਰਿਹਾ। ਹਾਲੇ ਉਦੋਂ 9 9:30 10 ਦਾ ਟਾਈਮ ਹੀ ਸੀਗਾ ਜਦੋਂ ਮੈਂ ਤੁਹਾਡੇ ਨਾਲ ਗੱਲ ਕੀਤੀ ਹੈ ਨਾ, ਉਹ ਤੋਂ 5-10 ਮਿੰਟ ਪਹਿਲਾਂ ਦੀ ਗੱਲ ਹੋਣੀ ਹੈ ਹਿਸਾਬ ਨਾਲ। ਤਾਂ ਇੱਕ ਤਰ੍ਹਾਂ ਨਾਲ ਇਹ ਵੇਖੋ ਕਿ ਇੱਕ ਦੁਕਾਨ, ਸ਼ਾਇਦ ਉਹਨੇ ਵੋਟ ਪਾਈ ਹੋਏਗੀ ਕਿ ਨਹੀਂ ਪਾਈ ਹੋਏਗੀ, ਪਰ ਮੈਂ ਝੜ ਕੇ ਗੁੱਸਾ ਕੱਢ ਰਿਹਾ ਸੀ। ਚੱਲ ਚੰਨੀ ਓਏ, ਚੱਲ ਕੈਪਟਨ, ਚੱਲ ਸਿੱਧੂ। ਮੈਂ ਕਿਹਾ ਲਓ ਗਿਆ, ਹੋ ਗਿਆ ਕੰਮ। ਹਾਲੇ ਉਦੋਂ ਹਾਰੇ ਨਹੀਂ ਸੀ। ਮੈਂ ਕਿਹਾ ਲਓ ਗਿਆ, ਇਹ ਤਾਂ ਬੁੱਕ ਹੋ ਗਏ ਵੇਲੇ ਨਾਲ। ਤਾਂ ਐਸੀ ਇੱਕ ਭਾਵਨਾ, ਵੈਸੇ ਤੇ ਅਸੀਂ ਦੇਖਿਆ ਵਾ ਕਿ ਜਦੋਂ ਸਰਕਾਰਾਂ ਬਣਦੀਆਂ ਕਿਤੇ ਵਿਰਲੀ ਟਾਵੇਂ ਖੁਸ਼ੀ ਮਨਾਈ ਜਾਂਦੀ ਹੈ ਪਿੰਡਾਂ 'ਚ, ਬਹੁਤੀ ਨਹੀਂ। ਪਰ ਅੱਜ ਇੱਕ ਵੱਖਰੇ ਕਿਸਮ ਦਾ ਹੀ ਇੱਥੇ ਹਰਸ਼ ਉਲਾਸ ਸੀਗਾ। ਮੋਟਰਸਾਈਕਲਾਂ ਤੇ ਲਾਲਾ ਲਾਲਾ ਕਰਨ ਵਾਲੀ ਮੰਡੀਰ ਵੀ ਸੀ, ਢੋਲ ਤੇ ਡਗੇ ਵੀ ਲੱਗ ਰਹੇ ਸਨ, ਧਾਰਮਿਕ ਸਥਾਨਾਂ ਤੇ ਮੱਥਾ ਟੇਕਿਆ ਜਾ ਰਿਹਾ ਸੀਗਾ। ਇੱਥੋਂ ਤੱਕ ਕਿ ਜਿਹੜੇ ਵੱਡੇ ਕਹ ਲਓ ਕਿ ਕੱਟੜ ਸਮਰਥਕ ਹੁੰਦੇ ਆ ਆਮ ਆਦਮੀ ਪਾਰਟੀ ਦੇ, ਉਹਨਾਂ ਨੇ ਆਪਣੇ ਘਰਾਂ ਦੇ ਵਨੇਰਿਆਂ ਤੇ ਦੀਵੇ ਵੀ ਬਾਲੇ ਆ। ਤਾਂ ਇਸ ਭਾਵਨਾ ਦੇ ਨਾਲ ਦੇਖੋ ਹੁਣ ਸਰਕਾਰ ਕਿਸ ਤਰ੍ਹਾਂ ਚੱਲੇਗੀ, ਸਰਕਾਰ ਕਿਸ ਤਰ੍ਹਾਂ ਕੰਮ ਕਰਦੀ ਅੱਗੇ ਜਾ ਕੇ, ਸਰਕਾਰ ਦੀਆਂ ਕੀ ਪਾਲਿਸੀਆਂ ਰਹਿਣਗੀਆਂ, ਉਹ ਤੇ ਹੈਗੀ ਆ ਨਾ ਗੱਲ ਵੱਖਰੀ। ਉਹਦੇ ਤੇ ਆਪਾਂ ਚਲੋ ਬਾਅਦ ਦੇ ਵਿੱਚ, ਤੁਹਾਨੂੰ ਪਤਾ ਸਾਡਾ ਨਜ਼ਰੀਆ ਹਮੇਸ਼ਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਕਸਾਰ ਹੀ ਰਹਿੰਦਾ ਹੈ। ਅਸੀਂ ਹਮੇਸ਼ਾ ਨੀਤੀਆਂ ਦੇ ਆਧਾਰ ਤੇ ਚੱਲਦੇ ਹਾਂ ਕਿ ਜੇ ਅੱਛੀ ਨੀਤੀ ਹੈ ਤੇ ਅੱਛਾ ਕਹਿ ਦਿੱਤਾ, ਤੇ ਜੇ ਕਿਸੇ ਦੀ ਖਰਾਬ ਨੀਤੀ ਹੈ ਤੇ ਉਸ ਹਿਸਾਬ ਦਾ ਉਹਨੂੰ ਸਿਲਾ ਮਿਲ ਜਾਣਾ ਵਾ, ਉਹ ਬਾਅਦ ਦੀ ਗੱਲ ਆ। ਪਰ ਜੋ ਅੱਜ ਜਿੱਤ ਤੋਂ ਬਾਅਦ ਦਾ ਮੌਕਾ ਹੈ,
ਉਹ ਵੀ ਇੱਕ ਵਿਚਿੱਤਰ ਹੈ। ਜਿੱਤ ਤਾਂ ਵਿਚਿੱਤਰ ਹੈ, ਜੀ ਜਿੱਤ ਦੇ ਜਸ਼ਨ ਵੀ ਵਿਚਿੱਤਰ ਨੇ ਕਿ ਇਸ ਤਰ੍ਹਾਂ ਜਿਵੇਂ ਪਿੰਡਾਂ ਦੇ ਲੋਕ ਖੁਸ਼ੀ ਮਨਾ ਰਹੇ ਆ, ਜਿਸ ਤਰ੍ਹਾਂ ਕੋਈ ਮਤਲਬ ਕਿ ਕਿਸੇ ਦੀ ਗੁਲਾਮੀ ਦੇ ਜੂਲੇ ਇੱਥੋਂ ਨਹੀਂ ਨਿਕਲ ਜਾਂਦਾ, ਹੂੰ ਗੁਲਾਮੀ ਦੇ ਜੂਲੇ ਇੱਥੋਂ ਨਿਕਲ ਜਾਂਦਾ ਤੇ ਉਹ ਇੱਕ ਭੜਕ ਮਾਰਦਾ ਕਿ ਲਓ ਬਈ ਮੈਂ ਤਾਂ ਆ ਕਰਕੇ ਦਿਖਾ ਦਿੱਤਾ। ਸੋ ਇਸ ਤਰ੍ਹਾਂ ਦਿਖਾਇਆ ਜਾ ਰਿਹਾ, ਚੈਲੰਜ ਕੀਤੇ ਜਾ ਰਹੇ ਕਿ ਤੁਸੀਂ ਸਾਨੂੰ ਕਹਿੰਦੇ ਸੀਗੇ ਨਾ ਕਿ ਨਾ ਕਰੋ, ਤੁਹਾਡੇ ਤੇ ਪਰਚੇ ਕਰਾ ਦੇਾਂਗੇ, ਇਹ ਕਰਾ ਦੇਾਂਗੇ, ਉਹ ਕਰ ਦੇਾਂਗੇ। ਆ ਜਿੱਤੇ ਪਏ ਆ, ਜਿੱਤੇ ਪਏ ਕਰ ਲੋ ਜੇ ਕੁਛ ਕਰਨਾ। ਸੋ ਇਸ ਤਰ੍ਹਾਂ ਲਲਕਾਰੇ ਵੀ ਵੱਜ ਰਹੇ ਆ, ਇਸ ਤਰ੍ਹਾਂ ਵੰਗਾਰਿਆ ਵੀ ਜਾ ਰਿਹਾ। ਚਲੋ ਆਪਾਂ ਕਹਿੰਦੇ ਕਿ ਨਹੀਂ, ਐਸਾ ਨਹੀਂ ਹੋਣਾ ਚਾਹੀਦਾ। ਤੁਹਾਡਾ ਫੋਕਸ ਤੁਹਾਡੇ ਕੰਮ ਤੇ ਰਹਿਣਾ ਚਾਹੀਦਾ, ਕਿਉਂਕਿ ਪੰਜਾਬੀਆਂ ਨੇ ਇੱਕ ਚੀਜ਼ ਜਿਹੜੀ ਹੈ ਨਾ ਆਮ ਆਦਮੀ ਪਾਰਟੀ ਨੂੰ ਉਹ ਸੰਦੇਸ਼ ਦੇ ਰੂਪ ਦੇ ਵਿੱਚ ਦੇ ਦਿੱਤੀ ਹੈ। ਉਹ ਕੀ ਹੈ ਕਿ ਬਈ ਜੇ ਤਾਂ ਤੁਸੀਂ ਕੁਝ ਕਰੋਗੇ ਤਾਂ ਤੁਹਾਨੂੰ ਰਿਪੀਟ ਵੀ ਕਰਵਾਇਆ ਜਾਏਗਾ, ਅਦਰਵਾਈਜ਼ ਕਰੇ। ਮੈਂ ਕਹਿੰਦਾ ਕਿ ਜਾਂ ਤਾਂ ਲੀਡਰ ਨੂੰ ਕਹਿੰਦੇ ਨੇ ਕਿ ਲੀਡਰ ਕਰੇ ਜਾਂ ਕਰੇ, ਕਰੇ ਜਾਂ ਕਰੇ, ਜਾਂ ਤਾਂ ਬਈ ਕਰ ਲਾ ਜਾਂ ਕਰੇ ਨਾ ਜਾ। ਬਸ ਸਾਡੇ ਕੋਲ ਇਹੀ ਹੁਣ ਫਾਰਮੂਲਾ ਹੈ। ਸੋ ਆਮ ਆਦਮੀ ਪਾਰਟੀ ਨੂੰ ਗੱਲ ਨਾਲ ਲਾਇਆ ਪੰਜਾਬੀਆਂ ਨੇ। ਆਮ ਆਦਮੀ ਪਾਰਟੀ ਹੁਣ ਇਹਦਾ ਕਿਵੇਂ ਮੁੱਲ ਮੋੜਦੀ ਆ? ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ ਤੁਹਾਨੂੰ ਪਿਆਰ ਕਰਦੇ ਹਾਂ ਪੰਜਾਬੀਓ, ਲਵ ਯੂ ਕਿਹਾ। ਇਸ ਤੋਂ ਇਲਾਵਾ ਭਗਵੰਤ ਮਾਨ ਨੇ ਕਿਹਾ, ਉਹਨੇ ਆਖਿਆ ਮੇਰੀ ਤਸਵੀਰ ਕਿਸੇ ਦਫ਼ਤਰ ਚ ਨਹੀਂ ਲੱਗੇਗੀ, ਅੰਬੇਦਕਰ ਸਾਹਿਬ ਦੀ ਤਸਵੀਰ ਲੱਗੇਗੀ, ਭਗਤ ਸਿੰਘ ਦੀ ਤਸਵੀਰ ਲੱਗੇਗੀ, ਮੇਰੀ ਕੋਈ ਤਸਵੀਰ ਨਹੀਂ ਲੱਗੇਗੀ। ਸੌ ਮੈਂ ਖਟਕੜ ਕਲਾਂ ਦੇ ਵਿੱਚ ਝੁਕਾਂਗਾ। ਸੋ ਇਸ ਤਰ੍ਹਾਂ ਉਹ ਗੱਲਾਂ ਜਿਹੜੀਆਂ ਉਹਨੇ ਕਹੀਆਂ ਨੇ। ਜਜ਼ਬਾਤੀ ਹੁੰਦਾ ਬੰਦਾ, ਆਉਣ ਦੀ ਘੜੀ ਕਹਿ ਲਓ ਕਿ ਬਹੁਤਾ ਕੁਛ ਤਾਂ ਨਹੀਂ ਬੋਲੇ ਸੀਐਮ ਸਾਹਿਬ ਹੀ, ਹੁਣ ਤਾਂ ਆਪਾਂ ਕਹਿ ਸਕਦੇ ਪਿਆਰ ਨਾਲ ਉਹਨਾਂ ਨੂੰ ਕਿ ਆਉਣ ਵਾਲੇ ਜਿਹੜੇ ਸੀਐਮ ਸਾਹਿਬ ਆ ਉਹ ਬੜੇ ਪਿਆਰ ਨਾਲ ਬੋਲੇ, ਕਹਿੰਦੇ ਕਿ 1 ਮਹੀਨੇ ਬਾਅਦ ਤੁਹਾਨੂੰ ਸਾਡੀ ਸਰਕਾਰ ਦਾ ਅਸਰ ਜਿਹੜਾ ਹੈ ਨਾ ਉਹ ਨਜ਼ਰ ਆਉਣਾ ਸਟਾਰਟ ਹੋ ਜਾਏਗਾ। ਚਲੋ ਜਿੰਨਾ ਕੁ ਸਮਾਂ ਹੈ ਜੀ ਉਹ ਲੈਣਾ ਚਾਹੁੰਦੇ ਨੇ, ਉਹਨਾਂ ਨੂੰ ਦੇਣਾ ਵੀ ਪਊਗਾ ਸਮਾਂ। ਥੋੜਾ ਬਹੁਤਾ ਤੇ ਦੇਣਾ ਪੈਂਦਾ ਸਰਕਾਰ ਨੂੰ। ਚੰਨੀ ਨੂੰ ਵੀ ਸਮਾਂ ਆਪਾਂ ਦਿੱਤਾ ਸੀਗਾ ਕਿ ਦੇਖੋ ਜੀ ਚੰਨੀ ਸਾਹਿਬ ਆਏ ਆ, ਕੁਛ ਦਿਨ ਲੱਗਣਗੇ ਉਹਨਾਂ, ਔਰ ਉਸ ਤੋਂ ਬਾਅਦ ਫਿਰ ਦੇਖਿਆ ਕਿ ਚੰਨੀ ਸਾਹਿਬ ਤੇ ਹੋਰ ਹੀ ਕੰਮਾਂ ਨੂੰ ਪੈ ਗਏ ਆ। ਕਦੇ ਗੋਲਚੀ ਬਣ ਗਏ, ਕਦੇ ਉਹ ਮੰਜਾ ਬੁਣਨ ਲੱਗ ਪਏ, ਕਦੇ ਉਹ ਭੰਗੜਾ ਪਾਉਣਾ ਸਟਾਰਟ ਕਰ ਦਿੰਦੇ ਆ, ਕਦੇ ਰੋਡ ਰੂਲਰ ਚਲਾਉਣਾ ਸਟਾਰਟ ਕਰ ਦਿੰਦੇ, ਕਦੇ ਬੱਸ ਨੂੰ ਗੇਰ ਮਾਰ ਲਿਆ। ਲਾਇਸੈਂਸ ਪਤਾ ਨਹੀਂ ਮੇਰੇ ਅੱਗੋਂ ਹੈਗਾ ਕਿ ਨਹੀਂ ਹੈਗਾ। ਉਹ ਕਹਿੰਦੇ ਕਿ ਮੈਂ ਤਾਂ ਜਹਾਜ਼ ਨੂੰ ਵੀ ਜੰਗਾਲ ਲੱਗਾ ਪਿਆ ਸੀ, ਮੈਂ ਤੇ ਜਹਾਜ਼ ਨੂੰ ਵੀ, ਜਹਾਜ਼ ਦੀ ਵੀ ਰੇਲ ਬਣਾ ਦਿੱਤੀ। ਹੁਣ ਪਤਾ ਨਹੀਂ ਹੋ ਸਕਦਾ ਅਸੀਂ ਕਿਹੜਾ ਅਸਮਾਨ ਚ ਪਿੱਛੇ ਪਿੱਛੇ ਚੜੇ ਫਿਰਦੇ ਆ ਕਿ ਉੱਥੇ ਪਾਇਲਟ ਨੂੰ ਵੀ ਕਹਿੰਦਾ ਉਹਦੇ ਪਾਸੇ ਹੋ ਜਾ, ਕਿਆ ਗੱਲ ਕਰਦਾ ਯਾਰ, ਮੈਂ ਜਹਾਜ਼ ਨਹੀਂ ਚਲਾ ਸਕਦਾ। ਸੋ ਚੰਨੀ ਸਾਹਿਬ ਵੀ ਮਾਂਜੇ ਗਏ ਹਨੇਰੀ ਦੇ ਵਿੱਚ ਦੀ ਦੋਵਾਂ ਥਾਵਾਂ ਤੇ, ਨਾਲ ਭਰਾ ਵੀ ਗਿਆ। ਸੋ ਸਾਰਾ ਕੁਛ ਹੀ ਹੈ ਨਾ ਜਿਹੜਾ ਤੁਸੀਂ ਦੇਖੋਗੇ ਉਤਲ ਪੁਤਲ ਦਾ ਸ਼ਿਕਾਰ ਹੋ ਗਿਆ। ਸਮਝ ਹੀ ਨਹੀਂ ਆਉਂਦੀ ਕਿੱਧਰੋਂ ਲਿਸਟ ਵੇਖੀਏ ਤੇ ਕਿੱਧਰੋਂ ਥੱਲੀਏ। ਜਿੱਧਰੋਂ ਦੇਖਦੇ ਆ 2-4 ਝੜੇ ਹੀ ਪਏ ਆ ਜਿਹਨਾਂ ਨੂੰ ਆਪਾਂ ਕਹਿੰਦੇ ਸਿਆਸੀ ਥੰਮ ਆ। ਬਿਲਕੁਲ। ਸੋ ਇਦਾਂ ਦਾ ਜ਼ਿਕਰ ਆਪਾਂ ਪਹਿਲਾਂ ਵੀ ਕਰ ਰਹੇ ਸੀ ਵੀ ਜੇ ਡਿੱਗੇ ਤਾਂ ਡਿੱਗਣੇ ਵੱਡੇ ਵੱਡੇ ਥੰਮ ਆ। ਬਾਦਲ ਪਰਿਵਾਰ ਦਾ ਤਾਂ ਕਹਿੰਦੇ ਪੂਰੇ ਦਾ ਪੂਰਾ ਹੀ ਸੂਫੜਾ ਜਿਹੜਾ ਉਹ ਸਾਫ਼ ਹੋ ਗਿਆ। ਉਹਨਾਂ ਦੇ ਤੇ ਰਿਸ਼ਤੇਦਾਰ ਵੀ ਕਹਿੰਦੇ ਮਾਂਜੇ ਗਏ। ਨਹੀਂ, ਇਹ ਤੇ ਪੂਰਾ ਪੂਰੀ ਜਿੱਦਾਂ ਕਹਿ ਲਈਏ ਨਾ ਕਿ ਪੂਰੀ ਜਿਵੇਂ ਉਹ ਸਾਰਾ ਮਰ ਗਿਆ। ਦੇਖੋ ਗੱਲ ਇਹ ਆ ਕਿ ਸ਼ੁਰੂ ਦੇ ਵਿੱਚ ਹੀ ਸਵੇਰ ਤੋਂ ਹੀ ਅੱਜ ਨਾ ਲੰਬੀ ਚ ਜਦੋਂ ਲੀਡ ਲਈ ਖੁੱਡੀਆਂ ਸਾਹਿਬ ਨੇ ਜੀ, ਉਹ ਲੀਡ ਹੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉਤਸ਼ਾਹ ਭਰ ਗਈ ਸੀ ਆਮ ਆਦਮੀ ਪਾਰਟੀ ਦੇ ਸਮਰਥਕਾਂ ਚ, ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਅੱਜ ਤੱਕ ਮੇਰੇ ਖਿਆਲ ਦੇ ਨਾਲ ਲੀਡ ਕਿਸੇ ਰਾਉਂਡ ਚ ਗਈ ਹੋਈ। ਜਦੋਂ ਲੀਡ ਬਣੀ ਕਹਿ ਲਓ ਕਿ 1000 ਦੀ, 2000 ਦੀ, 5ਵਾਂ ਰਾਉਂਡ ਆਉਂਦਿਆਂ 5 ਵਾਰ ਦਾ ਲਗਾਤਾਰ ਵਿਧਾਇਕ ਲੰਬੀ ਤੋਂ ਤੇ 5 ਵਾਰ ਦਾ ਚੀਫ ਮਿਨਿਸਟਰ ਉਹ 5ਵੇਂ ਰਾਉਂਡ ਦੇ ਵਿੱਚ 5000 ਵੋਟ ਨਾਲ ਹੀ ਵਿਛੜ ਗਿਆ। ਮੈਂ ਕਿਹਾ ਲਓ ਜੀ ਆ 5-5 ਇਕੱਠੇ ਹੋ ਗਏ ਨਾ, ਪੰਜਾਬ ਤੇ ਵੈਸੇ ਪੰਜਾਬ ਦੇ ਨਾਲ ਬੜੀ ਮੁਹੱਬਤ ਕਰਦਾ। ਮੈਂ ਕਿਹਾ ਗਿਆ ਹੈ ਹੁਣ ਬਾਦਲ ਸਾਹਿਬ। ਤੇ ਫਿਰ ਅਖੀਰ ਤੱਕ ਉਹ ਫਰਕ ਜਿਹੜਾ ਵੱਧਦਾ ਗਿਆ ਇਨ ਦੀ ਐਂਡ 11-11.5 ਵੋਟ ਤੇ ਹਾਰ ਗਏ। ਬਹੁਤ ਵੱਡੀ ਹਾਰ, ਕੋਈ ਛੋਟੀ ਮੋਟੀ ਹਾਰ ਨਹੀਂ। ਹਾਰ ਦੇ ਸਾਡੇ ਇੱਥੇ ਚਰਚੇ ਤੇ ਸੀਗੇ, ਹਾਰ ਦੇ ਚਰਚੇ ਸੀ ਕਿ ਹਾਰ ਜਾਏਗਾ ਬਾਬਾ, ਹਾਰ ਜਾਏਗਾ। ਬਾਦਲ ਨੂੰ, ਵੱਡੇ ਬਾਦਲ ਨੂੰ ਲੰਬੀ ਚ ਬਾਬਾ ਕਿਹਾ ਜਾਂਦਾ ਹੈ। ਕਹਿੰਦੇ ਹੀ ਬਾਬਾ ਹਾਰ ਜਾਏਗਾ, ਪਰ ਕੋਈ ਕਹਿੰਦਾ ਸੀ 1000 ਵੋਟ ਨਾਲ, ਕੋਈ ਕਹਿੰਦਾ ਯਾਰ 2000 ਨਾਲ, ਮਤਲਬ ਕਿ ਵੱਧ ਤੋਂ ਵੱਧ ਕਿ 2-4 ਹਜ਼ਾਰ।
11,000 ਨਾਲ ਤੇ ਕਿਸੇ ਨੇ ਸੋਚਿਆ ਹੀ ਨਹੀਂ। ਸੋਚਿਆ ਨੀ। ਤਾਂ ਇਹ ਤੇ ਹਾਰ ਦਾ ਇੱਕ ਤਰ੍ਹਾਂ ਨਾਲ ਸ਼ਗਨ ਹੀ ਪੈ ਗਿਆ 11 ਵਾਲਾ। ਫਿਰ ਸੁਖਬੀਰ ਸਿੰਘ ਬਾਦਲ ਤਾਂ ਬਈ ਹੁਣ ਜਿਹੜੀ ਉਹਨਾਂ ਨੂੰ ਸੱਟ ਵੱਜੀ ਆ ਨਾ, ਮੇਰੇ ਖਿਆਲ ਦੇ ਨਾਲ ਤੇ ਬੜੀ ਭਿਆਨਕ ਆ। ਕਿਉਂਕਿ ਦੇਖੋ ਛੋਟੀ ਮੋਟੀ ਹਾਰ ਹੁੰਦੀ ਹੈ ਨਾ, ਬਿਲਕੁਲ ਫਾਈਟ ਦੇ ਵਿੱਚ ਜਾ ਕੇ ਬੰਦਾ ਹਾਰੇ ਤੇ ਕੁਛ ਤਸੱਲੀ ਹੁੰਦੀ ਹੈ, ਕੁਛ ਹੂੰ, ਤਸੱਲੀ ਹੁੰਦੀ ਹੈ ਕਿ ਨਹੀਂ ਯਾਰ ਚਲੋ ਫਾਈਟ ਕੀਤੀ ਲਾਗੇ ਆਪਾਂ ਰਹਿ ਗਏ। ਤੇ ਹੋ ਸਕਦਾ ਹੈ ਹੂੰ, ਕਿ ਹਾਂਜੀ ਹੋ ਸਕਦਾ ਹੈ ਕਿ ਕੋਈ ਮਾੜੀ ਮੋਟੀ ਮੇਰੇ ਤੋਂ ਗਲਤੀ ਰਹਿ ਗਈ ਹੋਵੇ ਜਾਂ ਅਗਲੇ ਦੇ ਵਿੱਚ ਇੰਨੀ ਸਮਰੱਥਾ ਹੈ। ਤਾਂ 30,900 ਵੋਟ ਤੇ ਹਾਰ ਗਏ। ਤਾਂ 920 ਵੋਟ ਤੇ ਇਹ ਇੱਕ ਬੜੀ ਤਗੜੀ ਹਾਰ ਹੈ ਜੀ। ਪਰ ਹਰਾਇਆ ਕਿੰਨੇ? ਗੋਲਡੀ ਨੇ। ਗੋਲਡੀ ਸਧਾਰਨ ਜਿਹਾ ਬੰਦਾ ਕਾਂਗਰਸ ਨੇ ਕੱਢਿਆ। ਕਾਂਗਰਸ ਨੇ ਕਿਸੇ ਨੇ ਠੁਕਰਾਇਆ, ਕਿਸੇ ਨੇ ਗੱਲ ਨਾ ਲਾ ਲਿਆ। ਔਰ ਹੂੰ, ਆਮ ਆਦਮੀ ਪਾਰਟੀ ਦੀ ਜਦੋਂ ਆਪਾਂ ਕਰਾਂਗੇ ਹੌਲੀ ਹੌਲੀ ਵਿਸ਼ਲੇਸ਼ਣ ਚੱਲਦੇ ਰਹਿਣਗੇ, ਤਾਂ ਇਹ ਵੀ ਇੱਕ ਚੀਜ਼ ਵੇਖਣ ਵਾਲੀ ਆ ਕਿ ਇਹਨਾਂ ਨੇ ਜਿਹੜੇ ਸੰਭਾਵੀ ਜੇਤੂ ਹੋ ਸਕਦੇ ਸੀ, ਮਤਲਬ ਕਿ ਜਿਨ੍ਹਾਂ ਚ ਸੰਭਾਵਨਾ ਦੇਖੀ, ਉਹਨਾਂ ਬੰਦਿਆਂ ਨੂੰ ਲੈ ਲਿਆ। ਹਾਲਾਂਕਿ ਹੂੰ, ਸਾਡੇ ਵਰਗੇ ਜਿਹੜੇ ਹੈਗੇ ਆ ਖਬਰ ਜਗਤ ਨਾਲ ਜੁੜੇ ਲੋਕ, ਉਹ ਇਸ ਗੱਲ ਤੇ ਇਹਨਾਂ ਦਾ ਮਜ਼ਾਕ ਵੀ ਉਡਾਉਂਦੇ ਸਨ ਕਿ ਮਾਲ ਤੇ ਉਧਰੋਂ ਹੀ ਲੈ ਰਹੇ ਆ ਨਾ, ਉਹਨਾਂ ਪਾਰਟੀਆਂ ਤੋਂ ਲੈ ਰਹੇ ਆ। ਪਰ ਇਹਨਾਂ ਨੇ ਕਿਤੇ ਨਾ ਕਿਤੇ, ਜੋ ਮੈਂ ਨੋਟ ਕੀਤਾ ਵਾ, ਕਿ ਇਹਨਾਂ ਨੇ ਵੇਖਿਆ ਕਿ ਜਿੱਤਣ ਦੀ ਸੰਭਾਵਨਾ ਕਿਹਦੇ ਚ ਹੈ, ਲੈ ਲਓ ਕੋਈ ਗੱਲ, ਕਿਸੇ ਵੀ ਦਲ ਦੇ ਵਿੱਚ ਆ। ਸੋ ਉਧਰੋਂ ਜੇ ਤੁਸੀਂ ਦੇਖੋਗੇ ਤਾਂ ਸੁਖਬੀਰ ਸਿੰਘ ਬਾਦਲ ਦੇ ਸਾਲਾ ਸਾਹਿਬ ਵਿਕਰਮ ਸਿੰਘ ਮਜੀਠੀਆ ਉਹ ਵੀ ਹਾਰ ਗਏ। ਉਹਨਾਂ ਦਾ ਫਰਕ ਸੀ ਬੀਬੀ ਜੀਵਨ ਜੋਤ ਕੌਰ। ਵੇਖੋ ਨਵਜੋਤ ਸਿੰਘ ਸਿੱਧੂ ਵੀ ਚਲੇਗਾ, ਨਵਜੋਤ ਸਿੰਘ ਹੂੰ, ਸਿੱਧੂ ਦਾ ਵੀ ਕੁਛ ਨਹੀਂ ਵਟਿਆ ਗਿਆ। 6750 ਵੋਟਾਂ ਦੇ ਫਰਕ ਨਾਲ ਹਾਰ ਗਏ। ਪਰ ਵਿਕਰਮ ਸਿੰਘ ਮਜੀਠੀਆ ਤੀਜੇ ਨੰਬਰ ਤੇ 14,492 ਵੋਟ ਤੇ ਇਹ ਹਾਰੇ। ਬੜਾ ਵੱਡਾ ਫਰਕ ਰਹਿ ਗਿਆ। ਸੋ ਜੇ ਤੁਸੀਂ ਵੇਖੋ ਹੁਣ ਇਹ ਤੇ ਹੈਗੀ ਸੀ ਨਾ ਜੀਜੇ ਸਾਲੇ ਦੀ ਕਹਾਣੀ, ਇੱਕ ਹੂੰ, ਜੀਜਾ ਹੋਰ ਰਹਿ ਗਿਆ। ਉਹ ਹੂੰ, ਜੀਜਾ ਕੌਣ? ਆਦੇਸ਼ ਪ੍ਰਤਾਪ ਸਿੰਘ ਕੈਰੋਂ। ਕੈਰੋਂ। ਹੂੰ, ਚਲੋ ਉਹ 10,999 9,999 ਹੁੰਦਾ ਤੇ ਇਹ ਵੀ ਫਿਕਰ ਬੜਾ ਘੈਂਟ ਬਣ ਜਾਣਾ ਸੀਗਾ। ਹੂੰ, 10,999 ਵੋਟਾਂ ਨਾਲ ਕਿਹਦੇ ਤੋਂ ਹਾਰੇ? ਇਹ ਵੀ ਮੁੰਡਾ ਪਹਿਲਾਂ ਮੈਨੂੰ ਲੱਗਦਾ ਕਾਂਗਰਸ ਚ ਹੀ ਰਿਹਾ, ਲਾਲਜੀਤ ਭੁੱਲਰ ਆ। ਹੂੰ, ਉਹਨੇ ਹਰਾ ਦਿੱਤਾ। ਉਹਨੇ ਕਿਹਾ ਚਲੋ। ਤੇ ਜਿਹੜੇ ਉਹ ਹਰਮਿੰਦਰ ਸਿੰਘ ਗਿੱਲ ਸੀ ਨਾ, ਜਿਹੜੇ SHM ਕਹਿੰਦੇ ਸੀ ਤੂੰ ਮੈਨੂੰ ਸਤਿ ਸ੍ਰੀ ਅਕਾਲ ਨਹੀਂ ਬੁਲਾਈ, ਲੋਕਾਂ ਹੂੰ, ਨੇ ਸਤਿ ਸ੍ਰੀ ਅਕਾਲ ਬੁਲਾ ਦਿੱਤੀ, ਤੀਜੇ ਨੰਬਰ ਤੇ ਫਿਰਦੇ ਨੇ। ਲੋਕੀ ਕਹਿੰਦੇ ਲੈ ਬੁਲਾਈ ਚੱਲ ਹੁਣ ਸਤਿ ਸ੍ਰੀ ਅਕਾਲ ਮਿੱਤਰਾ, ਕੀ ਫਰਕ ਪੈਂਦਾ। ਖੈਰ ਜੇ ਆਪਾਂ ਦੇਖੀਏ ਇੱਕ ਹੋਰ ਵੀ ਆ ਬਾਦਲ ਪਰਿਵਾਰ ਦਾ, ਇੱਕ ਹੋਰ ਵੀ ਰਿਸ਼ਤੇਦਾਰ ਹੈਗਾ ਜੇ ਇਲੈਕਸ਼ਨ ਦੇ ਵਿੱਚ, ਉਹ ਆ ਜਨਮੇਜਾ ਸਿੰਘ ਸੇਖੋਂ। ਹੂੰ, ਜਨਮੇਜਾ ਸਿੰਘ ਸੇਖੋਂ ਜ਼ੀਰਾ ਤੋਂ ਵੀ ਹਾਰ ਗਏ ਜੇ 22,776 ਵੋਟਾਂ ਦੇ ਨਾਲ। ਕੁਲਵੀਰ ਸਿੰਘ ਜੀਰਾ, ਇਹਨਾਂ ਦਾ ਤੜਕਾ ਨਹੀਂ ਨਹੀਂ ਲੱਗ। ਲੱਗਿਆ। ਜੋ ਇਹਨਾਂ ਨੇ ਚਮਦੀਆਂ ਚਲਾਣੀਆਂ ਸੀ ਚਲਾ ਲੀਆਂ। ਜਨਾਬ ਸਿਟਿੰਗ MLA ਹੋ ਕੇ, ਇੰਦਰਜੀਤ ਸਿੰਘ ਜੀਰੇ ਦਾ ਸਪੁੱਤਰ ਹੋ ਕੇ, ਤੇ ਇੰਨੀਆਂ ਪਾਡੀਆਂ ਮਾਰ ਮਾਰ ਕੇ ਤੀਜੇ ਨੰਬਰ ਤੇ ਫਿਰਦਾ ਜੀ, ਤੀਜੇ ਨੰਬਰ ਤੇ। ਔਰ ਇੱਥੋਂ ਕੌਣ ਲੈ ਗਿਆ? ਨਰੇਸ਼ ਕਟਾਰੀਆ। ਕਿਸੇ ਸਮੇਂ ਇਹਨਾਂ ਪਾਰਟੀਆਂ ਦੇ ਵਿੱਚ ਪਹੁੰਚ ਜਾ ਕੇ ਗਿਆ ਤੇ ਬੜਾ ਇਹਨੂੰ ਬੇਕਾਰ ਜਿਹਾ ਸਮਝ ਲਿਆ ਗਿਆ ਕਿ ਇਹ ਨਹੀਂ ਕਦੇ ਹੁਣ ਜ਼ਿੰਦਗੀ 'ਚ ਜਿੱਤੇਗਾ। ਨਰੇਸ਼ ਕਟਾਰੀਆ 22,776 ਵੋਟਾਂ ਨਾਲ ਜਿੱਤਿਆ ਜਨਮੇਜਾ ਸਿੰਘ ਸੇਖੋਂ ਤੋਂ। ਤੇ ਜਿਹੜੀ ਕੁਲਵੀਰ ਸਿੰਘ ਜੀਰੇ ਦੇ ਨਾਲ ਇਹਦੀ ਫਰਕ ਸੀ, ਉਹ ਸੀ 23,419 ਵੋਟਾਂ ਦੀ। ਸੋ ਪੂਰੇ ਹੋ ਗਏ ਜੀ ਬਾਦਲ ਕੇ ਰਿਸ਼ਤੇਦਾਰ। ਜੇ ਕੋਈ ਇੱਕ ਅੱਧਾ ਰਹਿ ਗਿਆ ਤੇ ਦੱਸ ਦੇਣਾ, ਮੈਂ ਤੁਹਾਨੂੰ ਉਹਦਾ ਵੀ ਦੱਸ ਦਿਆਂਗਾ ਜਨਮ ਕੁੰਡਲੀ ਦਾ ਹਿਸਾਬ। ਜਨਮ ਕੁੰਡਲੀ ਤਾਂ ਕੋਈ ਵਲਟੋਹੇ ਬਾਰੇ ਪੁੱਛੀ ਜਾਂਦਾ ਆ, ਕੋਈ ਜਿਹੜਾ ਆ ਉਹ ਹਾਏ ਪੁੱਛੀ ਜਾਂਦਾ ਆ, ਜਗੀਰ ਰੱਬਾ। ਕੌਰ ਬਾਰੇ ਪੁੱਛੀ ਜਾਂਦਾ ਆ। ਸੋ ਪੁੱਛੀ ਤਾਂ ਉਹ ਸਾਰੇ ਜਾਣੇ ਜਾਂਦੇ ਆ। ਵੈਸੇ ਅਣਕਿਆਸੀ ਜਿਹੜੀ ਇਹ ਜਿੱਤ ਆ, ਝਾੜੂ ਚੱਲ ਗਿਆ, ਇਹ ਚੱਲ ਗਿਆ, ਹੁਣ ਹਾਂਜੀ ਤਾਂ ਲੋਕੀ ਕਹਿੰਦੇ ਵਿਰਸਾ ਸਿੰਘ ਵੈਕਿਊਮ ਚੱਲਿਆ ਵਲਟੋਆ ਵੀ ਹਾਰ ਜੀ। ਗਏ। ਵਿਰਸਾ ਸਿੰਘ ਵਲਟੋਆ ਵੀ ਹਾਰ ਗਏ 11,882 ਵੋਟਾਂ ਦੇ ਨਾਲ। ਸਰਵਣ ਸਿੰਘ ਧੁੰਨ, ਤੇਰੀ ਹੀ ਧੁੰਨ में मस्त हूं। ਸੋ ਇੱਥੇ ਸਰਵਣ ਸਿੰਘ ਧੁੰਨ ਜਿਹੜੇ ਕਿ ਸਾਡੇ ਇੱਥੇ ਲਾਡਲੇ ਪਿੰਡ ਦੇ ਭਾਂਜੇ ਆ, ਉਹਨਾਂ ਨੇ ਹਰਾ ਦਿੱਤਾ 11,882 ਵੋਟਾਂ ਦੇ ਨਾਲ। ਸੁਖਪਾਲ ਸਿੰਘ ਭੁੱਲਰ, ਮਦਰ ਸਿਟਿੰਗ MLA ਕਾਂਗਰਸੀ, 35,682 ਵੋਟਾਂ ਪਿੱਛੇ ਰਹਿ ਗਿਆ। ਸੋ ਇਹ ਤਾਂ ਚਲੋ ਮਾਇਆ ਨਗਰੀ ਬਾਦਲਾਂ ਬਣ ਦੇ ਗਈ ਰਿਸ਼ਤੇ, ਹੈ ਸਿਆਸਤ। ਇਹ ਬਾਦਲਾਂ ਦੇ ਰਿਸ਼ਤੇਦਾਰਾਂ ਦੀ ਲਿਸਟ ਹੋ ਗਈ। ਤੇ ਮੰਤਰੀ ਵੀ ਕੋਈ ਬਚਿਆ ਕਿ ਉਹ ਵੀ ਉਹਨਾਂ ਦਾ ਵੀ ਸੂਪੜਾ ਸਾਫ਼?
ਮੰਤਰੀ ਕੁਛ ਕੁ ਜਿੱਤੇ ਨੇ ਜੀ। ਮੰਤਰੀ ਜਿੱਦਾਂ ਲਾ ਲਓ ਕਿ ਇੱਕ ਤਾਂ ਜਿੱਤ ਗਿਆ ਸੁਖੀ ਰੰਧਾਵਾ। ਜੀ। ਸੁਖੀ ਰੰਧਾਵਾ ਜਿੱਤ ਗਿਆ ਜੀ, ਔਰ ਜਿੱਤਿਆ ਬਹੁਤ ਮੁਸ਼ਕਲ ਆ, ਬਹੁਤ ਮੁਸ਼ਕਲ। ਜਿੱਦਾਂ ਕਹਿ ਲਓ ਨਾ ਕਿ ਪੱਬਾਂ ਭਾਰ ਨਹੀਂ ਹੋ ਜਾਂਦਾ ਬੰਦਾ ਵੀ ਜ਼ੋਰ ਲੱਗ ਬਸ ਗਿਆ। ਬਸ ਗਿਆ ਗਿਆ। ਹਾਂ ਜੀ, ਜ਼ੋਰ ਲੱਗਾ था जी कि जोर लगा गया। सुखजिंदर सिंह रंधावा ਸੀ 466 ਵੋਟਾਂ ਨਾਲ ਜਿੱਤੇ। ਪਿਛਲੀ ਵਾਰੀ ਵੀ ਇਹ 1200 ਵੋਟਾਂ ਹੀ ਜਿੱਤੇ ਸੀ। ਮੇਰਾ ਅਨੁਮਾਨ ਆ, ਮੇਰਾ ਅੰਦਾਜ਼ਾ 466 ਨਾਲ ਜਿੱਤਿਆ ਵਾ। ਇਹ ਦੇਖੋ ਪ੍ਰਿਤ ਰਜਿੰਦਰ ਸਿੰਘ ਬਾਜਵਾ, ਇਹ ਵੀ ਇੱਥੋਂ ਦੀ ਮੰਤਰੀ ਹੈ। ਇਹ ਵੀ 5000 ਵੋਟਾਂ ਦੇ ਫਰਕ ਨਾਲ ਬਚ ਗਏ। ਬੁੱਢੀ ਉਮਰ ਇਹਨਾਂ ਨੇ ਵੀ ਆਪਣੀ ਇੱਜ਼ਤ ਬਚਾ ਲਈ ਆ। ਇੱਕ ਬੀਬੀ ਅਰੁਣਾ ਚੌਧਰੀ ਜਿਹੜੀ ਹੈ, ਅਰੁਣਾ ਚੌਧਰੀ ਵੀ ਜਿੱਤੀ ਤੇ ਹੈਗੀ ਆ। ਮੇਰਾ ਮੰਨਣਾ ਉਹ ਵੀ ਹੈ ਕਿ ਬਹੁਤ ਜਿੱਦਾਂ ਕਹਿ ਲਓ ਕਿ ਪੂਰਾ ਪੂਰਾ ਹੀ ਕੰਮ ਹੋਇਆ। ਹਾਰ ਜਿਹੜੀ ਹੈ ਉਹ ਬਿਲਕੁਲ ਕਗਾਰ ਸੀ, ਵੋਟਾਂ ਤੇ ਜਿੱਤੇ। ਬਾਕੀ ਦੇਖੋ ਗਿਆ ਸਭ ਬੜੇ ਤੇ ਹੁਣ ਮੈਂ ਕੀ ਗੱਲ ਕਰਾਂ। ਖੈਰ, ਤੇ ਜੇ ਇਸ ਤੋਂ ਇਲਾਵਾ ਤੁਸੀਂ ਦੇਖੋਗੇ ਰਾਜਾ ਵੜਿੰਗ ਜਿੱਤਿਆ ਮਹਿਜ਼, ਉਹ ਵੀ ਮੇਰੇ ਖਿਆਲ ਨਾਲ 1400 ਵੋਟ ਤੇ। ਕਾਕਾ ਹਾਰ ਗਿਆ ਇਹਨਾਂ ਦਾ ਅਮਲੋਹ ਵਾਲਾ। ਇਸ ਤੋਂ ਇਲਾਵਾ ਸੰਗਤ ਸਿੰਘ ਗਿਲਜੀਆਂ ਹਾਰ ਗਿਆ। ਬੜੇ ਵੱਡੇ ਵੱਡੇ ਮੰਤਰੀ ਹਾਰ ਗਏ ਇਹਨਾਂ ਦੇ, ਹਾਰ ਗਏ। ਇਹਦੇ ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ। ਸੋ ਇਹ ਨੇਰੀ ਆਮ ਸੁਧਾਰ ਤੁਸੀਂ ਦੇਖੋ ਨਾ, ਚੰਨੀ ਨੂੰ ਸਿਟਿੰਗ ਸੀਐਮ ਨੂੰ ਕੌਣ ਹਰਾ ਰਿਹਾ? ਨਾਮ ਸਿੰਘ ਉਗੂ, ਮੋਬਾਈਲ ਰਿਪੇਅਰ ਕਰਨ ਵਾਲਾ ਕਾਰੀਗਰ। ਉਹਨੇ ਆਖਿਆ ਕੋਈ ਗੱਲ ਨਹੀਂ, ਆ ਜਾ, ਤੂੰ ਵੀ ਬੜੀਆਂ ਕਲਾ ਦਿਖਾਉਣਾ ਨਾ, ਅੱਜ ਤੇਰੀ ਕਲਾਬਾਜ਼ੀ ਮੈਂ ਲਵਾਉਣਾ। ਤਾਂ ਕਿ ਉੱਥੇ ਖੇਡਣ ਲੱਗ ਪਏ। ਉੱਥੇ ਨਾ ਤਾਸ਼, ਸਾਡਾ ਜਿਹੜਾ ਸੀਐਮ ਹੈ, ਜਿਹਨੇ ਹੁਣ ਥੋੜੇ ਕੁ ਦਿਨ ਰਹਿ ਗਏ ਨੇ, ਥੋੜੇ ਪੈ ਜਾਣਗੇ ਵਿਛੋੜੇ। ਸੋ ਇਹ ਜਿਹੜੇ ਐਕਟਿਵ ਸੀਐਮ ਇਹ ਤਾਸ਼ ਲੱਗ ਪਏ, ਤੈਨੂੰ ਭਾਬੀ ਬਣਾਉਣਾ ਹੀ ਬਣਾਉਣਾ। ਭਾਬੀ ਖੇਡਦੇ ਸੀਗੇ ਨਾ ਤਾਸ਼ ਦੇ ਵਿੱਚ, ਭਾਬੀ ਖੇਡਦੇ ਹੁੰਦੇ ਨੇ, ਉਹਨੇ ਬਣਾਉਣਾ ਤੇ ਚੱਕਤਾ ਕੰਮ। ਮੰਤਰੀ ਹਾਰ ਗਏ। ਓਪੀ ਸੋਨੀ ਦਾ ਰਿਕਾਰਡ ਸੀਗਾ, ਉਹ ਵੀ ਟੁੱਟ ਗਿਆ। ਰਾਕੇਸ਼ ਪਾਂਡੇ 6 ਵਾਰ ਦਾ ਐਮਐਲਏ ਹਾਰ ਗਿਆ। ਸਧਾਰਨ ਬੰਦਿਆਂ ਨੇ ਵੱਡੇ ਵੱਡੇ ਚਿਹਰੇ ਦੇ ਦਿੱਤੇ। ਹੁਣੇ ਮੈਨੂੰ ਯੂਐਸ ਤੋਂ ਫੋਨ ਆਇਆ ਸੀ, ਉਹ ਮੈਨੂੰ ਵਧਾਈ ਦੇ ਰਹੇ ਸਨ। ਜਿਹਨੂੰ ਆਪਾਂ ਨੂੰ ਸੁਣਦੇ ਹੋਣੇ ਆ, ਲਿਸਨਰ ਹੋਣੇ ਆ। ਮੈਂ ਕਹਿੰਦਾ ਜੀ ਇਹ ਤਾਂ ਵਧਾਈ ਉਹਨਾਂ ਦੀ ਹੈ ਜਿਹੜੇ ਪਾਰਟੀ ਦੇ ਜੇਤੂ ਆ। ਅਸੀਂ ਤੇ ਹੋਰ 11 ਦਿਨਾਂ ਨੂੰ ਉਹਨਾਂ ਨੂੰ ਟੱਕਰ ਪੈਣਾ। ਸਾਡਾ ਕੰਮ ਹੁੰਦਾ ਸਰਕਾਰ ਦੀਆਂ ਨੀਤੀਆਂ ਨੂੰ ਦੇਖਣਾ। ਸਾਡੀ ਨਾ ਕਿਸੇ ਨਾਲ ਨਾ ਕਾਹੂ ਸੇ ਦੋਸਤੀ, ਨਾ ਕਾਹੂ ਸੇ ਵੈਰ। ਸਾਡਾ ਤੇ ਕੰਮ ਇਸੇ ਤਰ੍ਹਾਂ ਹੀ ਚੱਲਣਾ ਵਾ। ਤੇ ਖੈਰ, ਪਰ ਗੱਲ ਇਹ ਹੈ ਕਿ ਲੋਕ ਖੁਸ਼ੀ ਮਨਾ ਰਹੇ ਇਸ ਗੱਲ ਦੀ ਕਿ ਵੱਡੇ ਵੱਡੇ ਰੁੱਖ, ਵੱਡੇ ਵੱਡੇ ਬ੍ਰਿਕਸ਼ ਜਿਹੜੇ ਸੀਗੇ ਉਹ ਪੰਜਾਬੀਆਂ ਨੇ ਕੋ ਝਟਕੇ ਚ ਹੀ ਡਿੱਗ ਦਿੱਤੇ। ਨਹੀਂ ਤੇ ਇੱਕਾ ਦੁੱਕਾ ਡਿੱਗਦਾ, ਇੱਕਾ ਦੁੱਕਾ, ਸਾਰਿਆਂ ਨੂੰ ਸਬਕ ਸਿਖਾ ਦਿੱਤਾ। ਇਹ ਅਸਲ ਦੇ ਵਿੱਚ ਇਹਨਾਂ ਲੋਕਾਂ ਦੀ ਹਾਰ ਹੈ, ਆਮ ਆਦਮੀ ਪਾਰਟੀ ਦੀ ਜਿੱਤ ਨਹੀਂ। ਮੈਂ ਕਹੂੰਗਾ ਕਿ ਉਹਨਾਂ ਦੀ ਜਿੱਤ ਤੇ ਹੈ, ਪਰ ਆਮ ਆਦਮੀ ਪਾਰਟੀ ਦੀ ਜਿੱਤ ਨਹੀਂ, ਇਹ ਲੋਕਾਂ ਦੀ ਜਿੱਤ ਆ। ਕਿਉਂ? ਕਿਉਂਕਿ ਉਹਨਾਂ ਨੇ ਦਰਕਨਾਰ ਕਰ ਦਿੱਤੇ ਉਹ ਲੋਕ ਜਿਹੜੇ ਜਾਂ ਤੇ ਆਪਣੇ ਐਵੇਂ ਹਉਮੈ ਦੇ ਪੱਠੇ ਪਾਈ ਜਾਂਦੇ ਸੀ ਹਰ ਟਾਈਮ, ਜਾਂ ਐਵੇਂ ਲਿਫਾਫੇਬਾਜ਼ੀ ਕਰੀ ਜਾਂਦੇ ਸਨ, ਜਾਂ ਲੋਕਾਂ ਨੂੰ ਗੁੰਮਰਾਹ ਕਰਦੇ ਸਨ। ਕਦੇ ਧਾਰਮਿਕ ਮੁੱਦਿਆਂ ਤੇ ਉਹਨਾਂ ਨੂੰ ਗੁੰਮਰਾਹ ਕਰ ਦਿੰਦੇ ਸਨ, ਜਜ਼ਬਾਤੀ ਕਰ ਦਿੰਦੇ ਸਨ, ਉਹਨਾਂ ਨੂੰ ਇਮੋਸ਼ਨਲ ਬਲੈਕਮੇਲ ਤੱਕ ਵੀ ਕਰ ਗਏ, ਛਲ ਗਏ, ਜਾਂ ਫਿਰ ਉਹਨਾਂ ਨੂੰ ਲਾਰੇ ਲਾ ਦਿੰਦੇ, ਜਾਂ ਉਹਨਾਂ ਨੂੰ ਕੁਛ ਲਾਲਚ ਦੇ ਦਿੰਦੇ। ਐਸਾ ਸਾਰਾ ਕੁਛ ਕਰ ਕਰਾ ਕੇ ਲੋਕ ਅੱਕ ਚੁੱਕੇ ਸਨ। ਤਾਂ ਇਹ ਲੋਕਾਂ ਦੀ ਜਿਹੜੀ ਹੈ ਉਹ ਇੱਕ ਤਰ੍ਹਾਂ ਨਾਲ ਕਹਿ ਸਕਦੇ ਹਾਂ ਆਪਾਂ ਕਿ ਜਿੱਤਿਆ ਜੀ। ਜੀ ਜੀ। ਸੋ ਮਿੰਟੂ ਜੀ, ਆਪਾਂ ਚਲੋ ਇਹ ਹੁਣ ਦੇਖਿਆ ਵੀ ਵਿਰੋਧੀ ਧਿਰ ਦੇ ਜਿਹੜੇ ਵੱਡੇ ਵੱਡੇ, ਹੁਣ ਅਕਾਲੀ ਦਲ ਤਾਂ ਰਹਿ ਹੀ 3 ਸੀਟਾਂ ਤੇ ਜਿਹੜਾ ਹੋ ਗਿਆ। ਇੱਕ ਆਈ ਥਿੰਕ ਬੰਗਿਓ ਆ, ਇੱਕ ਮਜੀਠੀਓ ਆ, ਤੇ ਇੱਕ ਇਆਲੀ ਸ਼ਾਇਦ ਇਹ ਜਿੱਤੇ ਨੇ। 3 ਜਾਣੇ ਜਿਹੜੇ ਉਹ ਜਿੱਤੇ ਨੇ। ਆਪਾਂ ਕੱਲ ਵੀ ਜਦੋਂ ਲਾਈਵ ਕਵਰੇਜ ਕਰ ਰਹੇ ਸੀ, ਇਹ ਜਿਹੜੇ ਵੱਡੇ ਸਵਾਲ ਆ। ਹੁਣ ਕਾਂਗਰਸ ਦੇ ਵਿੱਚ ਵੀ ਵੱਡਾ ਫੇਰ ਬਦਲਾਅ ਦੇਖਣ ਨੂੰ ਮਿਲੂਗਾ। ਸਿੱਧੂ ਹੁਣਾਂ ਦੇ ਮੈਨੂੰ ਲੱਗਦਾ ਅਸਤੀਫਾ ਦੇ ਦਿੱਤਾ ਹੋਣਾ ਆ। ਤੇ ਇਹਨਾਂ ਦਾ ਹੁਣ ਕੀ ਬਣੂਗਾ? ਕਿਹੜੀ ਲੀਡਰਸ਼ਿਪ ਇਹਨਾਂ ਦੇ ਵਿੱਚ ਉੱਭਰ ਸਕਦੀ ਆ? ਇਹ ਦੇਖੋ, ਅਕਾਲੀ ਦਲ ਨੂੰ 4 ਮਿਲੀਆਂ ਨੇ ਜੀ। ਮੇਰੇ ਮੁਤਾਬਕ ਤਾਂ 4 ਨੇ, ਤੁਸੀਂ 3 ਕਹਿ ਰਹੇ ਹੋ, ਮੈਨੂੰ ਤਾਂ 4 ਦਿਖ ਰਹੀਆਂ ਨੇ ਜੋ ਮਤਲਬ ਕਿ ਟੈਲੀ ਹੈ। ਆਮ ਆਦਮੀ ਪਾਰਟੀ ਨੂੰ 92 ਆ,
ਕਾਂਗਰਸ ਨੂੰ 18, ਭਾਜਪਾ ਨੂੰ 2 ਹੈ। ਜੇ ਤੁਸੀਂ ਦੇਖੋਗੇ ਤਾਂ ਬਾਕੀ ਇੱਕ ਇਲੈਕਸ਼ਨ ਆਜ਼ਾਦ ਹੈ, ਬਾਕੀ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਤੇ ਅਕਾਲੀ ਦਲ ਨੂੰ 3 ਤੇ 1 ਬਸਪਾ ਨੂੰ, ਸੋ ਮੇਬੀ ਇਹ ਤਾਂ 4 ਦਿਖਾ ਰਹੇ ਹੋਣਗੇ। ਹਾਂਜੀ ਹਾਂਜੀ, ਇਹ ਹੋ ਸਕਦਾ ਆ, ਇਹ ਹੋ ਸਕਦਾ ਕਿ ਉਹ ਇੱਕ ਅਲਾਈਅੰਸ ਦੇ ਰੂਪ ਦੇ ਵਿੱਚ ਹੋਵੇ। ਜੀ ਬਿਲਕੁਲ, ਬਸਪਾ ਨੂੰ 1 ਮਿਲੀ ਹੈ, ਸੋ ਕੁੱਲ ਮਿਲਾ ਕੇ ਹੋ ਗਏ 4। ਹਾਂਜੀ, ਹੁਣ ਤੁਸੀਂ ਅਗਲੀ ਗੱਲ ਕਰੋ, ਕਿਉਂਕਿ ਮੈਂ ਕਨਫਿਊਜ਼ ਹੋ ਗਿਆ ਸੀਗਾ ਨਾ ਕਿ ਸ਼ਾਇਦ ਮਤਲਬ ਕਿ ਇਹ ਕੱਢ ਕੇ। ਠੀਕ ਹੈ ਜੀ ਜੀ, ਤੁਸੀਂ ਕਰੋ ਗੱਲ ਜੀ, ਜਿਹੜੀ ਮੈਂ ਹਾਂਜੀ ਪੁੱਛ ਕਹਿ ਰਹੇ ਰਿਹਾ ਸੀ। ਸੀਗਾ ਵੀ ਹੁਣ ਅਕਾਲੀ ਦਲ ਇਹ ਹਾਰ ਦੀ ਜ਼ਿੰਮੇਵਾਰੀ ਬਾਦਲ ਹੁਣਾਂ ਦੇ ਉੱਤੇ ਆਉਣੀ ਚਾਹੀਦੀ ਆ। ਇਹ ਲੋਕੀ ਪਾਰਟੀ ਜਿਹੜੀ ਉਹ ਦੇਖਦੀ ਆ ਵੀ ਕੀ ਜਿਹੜਾ ਹਿਸਾਬ ਚੱਲ ਰਿਹਾ ਆ। ਉਧਰ ਕਾਂਗਰਸ ਦੇ ਵੀ ਵੱਡੇ ਥੰਮ ਜਿਹੜੇ ਆ ਉਹ ਡਿੱਗ ਗਏ। ਸੋ ਇਹਨਾਂ ਦੇ ਵਿੱਚ ਹੁਣ ਫੇਰ ਬਦਲ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ। ਕਾਂਗਰਸ ਵਿੱਚ ਤਾਂ ਹੋਊਗਾ। ਕੀ ਲੱਗਦਾ ਵੀ ਅਕਾਲੀ ਦਲ ਦੇ ਵਿੱਚ ਵੀ ਕੁਛ ਏਦਾਂ ਦੀ ਆਊਗੀ ਵੀ ਬਾਦਲ ਹੁਣਾਂ ਤੋਂ ਟੇਕ ਨਹੀਂ ਹੋ ਚੱਕੀ ਸਕਦਾ ਜਾਊ? ਜੀ, ਹੋ ਸਕਦਾ, ਦੇਖੋ ਅੰਦਰ ਖਾਤੇ ਹੋ ਸਕਦਾ, ਕੋਈ ਆਵਾਜ਼ ਉੱਠੇ, ਹੋ ਸਕਦਾ ਕੋਈ ਟੁੱਟ ਭੱਜ ਵੀ ਵੇਖਣ ਨੂੰ ਮਿਲ ਜਾਵੇ ਕਾਂਗਰਸ ਦੇ ਵਿੱਚ, ਤਾਂ ਇਹ ਬਹੁਤ ਦੂਰ ਤੱਕ ਜਾਏਗੀ ਗੱਲ। ਔਰ ਕਾਂਗਰਸ ਦੇਖੋ, ਕਾਂਗਰਸ ਦਾ ਹਾਲ ਜਿਹੜਾ ਆ ਉਹ ਜੇ ਪੰਜਾਬ ਦੇ ਵਿੱਚ ਵੇਖੀਏ ਤੇ ਇੰਨਾ ਮਾੜਾ ਹੋ ਗਿਆ, ਇੰਨਾ ਮਾੜਾ ਹੋ ਗਿਆ ਕਿ ਉਹ 18 ਤੱਕ ਸਿਮਟ ਗਏ। ਪਿਛਲੀ ਵਾਰੀ ਕਿੰਨੀਆਂ ਸਨ? 77। ਉਹ ਅਕਾਲੀਆਂ ਨਾਲੋਂ ਵੀ ਆਪਦਾ ਬੇੜਾ ਜ਼ਿਆਦਾ ਗਰਕ ਕਰਵਾ ਬੈਠੇ। ਉਹ ਅਕਾਲੀ ਤਾਂ ਹੁਣ ਇਹ ਆ ਕਿ ਅਕਾਲੀਆਂ ਨੂੰ ਇੱਕੋ ਹੋਪ ਰਹਿ ਜਾਏਗੀ। ਹੁਣ ਮੈਂ ਤੁਹਾਨੂੰ ਦੱਸਦਾ ਕਿ ਕਾਂਗਰਸ ਕਮਜ਼ੋਰ ਹੋ ਗਏ ਜਾਂ ਕਾਂਗਰਸ ਤੋਂ ਭੱਜ ਹੁੰਦੀ ਆ ਉਹਦੇ ਵਿੱਚ, ਅਕਾਲੀਆਂ ਨੂੰ ਇੱਕੋ ਹੋਪ ਬਚੇਗੀ। ਉਹ ਹੋਪ ਇਹ ਹੋਵੇਗੀ ਰਾਜ ਕਰਨਵੀਰ ਸਿੰਘ ਜੀ, ਕਿ ਆਮ ਆਦਮੀ ਪਾਰਟੀ ਜੇ ਫੇਲ ਕਰ ਜਾਂਦੀ ਹੈ, ਦੈਨ ਉਹ ਜਿਹੜੀ ਨਿਰਾਸ਼ ਹੋ ਕੇ ਵੋਟ ਗਈ ਹੈ ਉਹ ਫਿਰ ਸਾਡੀ ਝੋਲੀ ਚ ਆਏਗੀ, ਕਿਉਂਕਿ ਉਦੋਂ ਤੱਕ ਕਾਂਗਰਸ ਵੀ ਅਜਮਾਈ ਜਾ ਚੁੱਕੀ ਹੋਏਗੀ। ਸੋ ਇਹੀ ਹੋਪ ਬਚਦੀ ਹੈ ਕੁੱਲ ਮਿਲਾ ਕੇ ਅਕਾਲੀ ਦਲ ਕੋਲੇ। ਹਾਂ, ਉਹਦੇ ਤੇ ਹੁਣ ਕਿੰਨੇ ਕੁ ਲੋਕ ਸਵਾਲ ਚੁੱਕਦੇ ਆ, ਪਰ ਤੁਹਾਨੂੰ ਪਤਾ ਹੀ ਹੈ ਸੁਖਬੀਰ ਸਿੰਘ ਬਾਦਲ ਦੇ ਅੱਗੇ ਕੋਈ ਬੋਲਦਾ ਨਹੀਂ। ਪਰ ਇਹੀ ਕਾਰਨ ਆ ਕਿ ਸੁਖਬੀਰ ਸਿੰਘ ਬਾਦਲ ਵਰਗਾ ਲੀਡਰ ਲਗਾਤਾਰ ਹਾਰ ਕੇ ਹਾਰ ਮੰਨਦਾ ਹੀ ਨਹੀਂ। ਰਾਹੁਲ ਗਾਂਧੀ ਨਾਲ ਉਹਦੀ ਜਿੱਦ ਲੱਗੀ ਆ ਵੀ ਆਪਾਂ ਦੇਖਣਾ ਦੋਨਾਂ ਨੇ ਮਿੱਤਰ ਕੌਣ ਜ਼ਿਆਦਾ ਇਲੈਕਸ਼ਨ ਹਾਰਦਾ। ਸੋ ਇਸ ਕਰਕੇ ਅਕਾਲੀ ਜੇ ਤਾਂ ਹੁੰਦੇ ਪੁਰਾਣੇ ਸਮੇਂ ਬਾਰੇ ਉਹਨਾਂ ਤੇ ਘੇਰ ਲੈਣਾ ਸੀਗਾ। ਉਹਨਾਂ ਨੇ ਤਾਂ ਦਰੀਆਂ ਸੁੱਟ ਲੈਣੀਆਂ ਸੀ ਕਿ ਆ ਜਾ ਮਿੱਤਰਾ, ਹਿਸਾਬ ਕਿਤਾਬ ਕਰੀਏ। ਤੁਹਾਨੂੰ ਪਤਾ ਹੀ ਹੈ ਨਾ, ਉਹ ਇਸ ਤਰ੍ਹਾਂ ਹੀ ਕਰਦੇ ਸਨ ਜਿਹੜੇ ਪੁਰਾਣੇ ਸਾਡੇ ਬਜ਼ੁਰਗ ਅਕਾਲੀ ਹੁੰਦੇ ਸਨ। ਤਾਂ ਇਸ ਵੇਲੇ ਅਕਾਲੀ ਦਲ ਦਾ ਜਿਹੜਾ ਚੱਲਣਾ ਹੈ ਉਹ ਤੇ ਸਾਰਾ ਬਾਦਲ ਕੇ ਘਰੋਂ ਹੈ। ਤਾਂ ਹੁਣ ਉਹਨਾਂ ਨੂੰ ਘੇਰੇਗਾ ਕੌਣ? ਹਰੇਕ ਬੰਦੇ ਦੀਆਂ ਕਮਜ਼ੋਰੀਆਂ, ਹਰੇਕ ਬੰਦੇ ਦੇ ਆਪਣੇ ਹਿੱਤ ਜੁੜੇ ਹੁੰਦੇ, ਹਰੇਕ ਬੰਦੇ ਨੇ ਆਪਣਾ ਮਤਲਬ ਕੱਢਿਆ ਹੁੰਦਾ ਰਾਜਨੀਤੀ ਚ। ਸੋ ਇਸ ਕਰਕੇ ਹੋ ਸਕਦਾ, ਮੈਂ ਕੁਛ ਆਪਣੇ ਪੱਧਰ ਤੇ ਕਹਿ ਨਹੀਂ ਸਕਦਾ, ਕਿਉਂਕਿ ਇਹ ਹਾਲ ਦੀ ਘੜੀ ਇੱਕ ਕਲਪਨਾ ਹੈ ਕਿ ਕੀ ਹੋਏਗਾ। ਜੋ ਹੋਇਆ ਨਹੀਂ ਹੈ ਉਹ ਇੱਕ ਕਲਪਨਾ ਹੈ, ਉਹ ਇੱਕ ਸੰਭਾਵਨਾ ਆਪਾਂ ਇੱਕ ਪ੍ਰਗਟਾਉਂਦੇ ਹਾਂ ਕਿ ਕੀ ਐਸੀ ਸੰਭਾਵਨਾ ਹੈ। ਤਾਂ ਉਸ ਸੰਭਾਵਨਾ ਦੇ ਰੂਪ ਦੇ ਵਿੱਚ ਮੈਂ ਇਸ ਚੀਜ਼ ਨੂੰ ਦੇਖਦਾ ਕਿ ਦੇਖੋ, ਬਾਹਰ ਨਹੀਂ ਸਹੀ ਪਰ ਅੰਦਰ ਖਾਤੇ ਕੁਝ ਲੀਡਰ ਜ਼ਰੂਰ ਬੋਲਣਗੇ, ਕਿਉਂਕਿ ਉਹਨਾਂ ਨੂੰ ਇਹ ਲੱਗੇਗਾ ਕਿ ਸ਼ਾਇਦ ਉਹ ਪਰਸਨਲ ਕੈਪੈਸਿਟੀ ਚ ਇੰਨੇ ਕਮਜ਼ੋਰ ਨਹੀਂ ਸੀ ਜਿੰਨੀ ਅਕਾਲੀ ਦਲ ਦੀ ਖਿਝ ਸਾਡੇ ਵਿਰੁੱਧ ਨਿਕਲ ਗਈ। ਨਹੀਂ, ਬਿਲਕੁਲ ਜੀ, ਇਹ ਤਾਂ ਹੁਣ ਦੇਖਣਾ ਪਊਗਾ। ਜਿੱਦਾਂ ਕੱਲ੍ਹ ਵੀ ਤੁਸੀਂ ਗੱਲ ਕਰ ਰਹੇ ਸੀ, ਕਈਆਂ ਨੇ ਪੱਲੇ ਝਾੜ ਕੇ ਆਮ ਆਦਮੀ ਪਾਰਟੀ ਵੱਲ ਨੂੰ ਵੀ ਜਿਹੜਾ ਆ ਉਹ ਜਾਣਗੇ। ਸੋ ਮਿੰਟੂ ਜੀ, ਹੁਣ ਦਰਪੇਸ਼ ਮੁਸ਼ਕਿਲਾਵਾਂ ਨੇ। ਭਗਵੰਤ ਮਾਨ ਮੁੱਖ ਮੰਤਰੀ ਜਿਹੜੇ ਉਹ ਬਣਨ ਜਾ ਰਹੇ ਆ, ਕਹਿੰਦੇ ਸੀ ਖਟਕੜ ਕਲਾਂ 'ਚ ਜਾ ਕੇ ਜਿਹੜੀ ਉੱਥੇ ਸਹੁੰ ਉਹਨਾਂ ਨੇ ਚੱਕਣੀ ਆ। ਲੱਖਾਂ ਕਰੋੜਾਂ ਰੁਪਈਆਂ ਦੇ ਕਰਜ਼ੇ, ਵੱਡੇ ਬਿੱਲ ਜਿਹੜੇ ਉਹ ਦੇਣ ਵਾਲੇ ਹੈਗੇ ਆ। ਮਹੀਨੇ ਦਾ ਸਮਾਂ ਇਹਨਾਂ ਨੇ ਮੰਗ ਲਿਆ ਆ। ਪ੍ਰਸ਼ਾਸਨ ਜਦੋਂ ਏਦਾਂ ਚੇਂਜ ਹੁੰਦਾ, ਐਡਮਿਨਿਸਟ੍ਰੇਸ਼ਨ ਜਦੋਂ ਚੇਂਜ ਹੁੰਦੀ, ਉਹ ਜਲਦੀ ਕਿਤੇ ਨਵੀਆਂ ਸਰਕਾਰਾਂ ਜਾਂ ਨਵੀਂ ਸਿਆਸਤ 'ਚ ਆਏ ਜਿਹੜੇ ਲੋਕ ਉਹਨਾਂ ਦੇ ਪੈਰ ਨਹੀਂ ਲੱਗਣ ਦਿੰਦੇ। ਸੋ ਕਿੱਦਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਊਗਾ? ਦੇਖੋ, ਸਮੱਸਿਆਵਾਂ ਆਲਵੇਜ਼ ਰਹਿੰਦੀਆਂ ਨੇ, ਨਵੀਂ ਸਰਕਾਰ ਜਦੋਂ ਵੀ ਕੋਈ ਆਉਂਦੀ ਹੈ, ਪਰ ਪੰਜਾਬ ਸਰਕਾਰ ਦੇ ਸਾਹਮਣੇ ਮੁਸ਼ਕਿਲਾਂ ਕਈ ਕਿਸਮ ਦੀਆਂ ਆਉਂਦੀਆਂ। ਇੱਕ ਤੇ ਇਹ ਹੈ ਕਿ ਇਹਨਾਂ ਨੇ ਵਾਅਦੇ ਬੜੇ ਤਗੜੇ ਕੀਤੇ ਨੇ, ਗਰੰਟੀਆਂ ਜੇ ਉਹ ਦਿੱਤੀਆਂ। ਵਾਅਦੇ ਪੂਰੇ ਨਹੀਂ ਕਰਨਗੇ ਸਾਲ 6 ਮਹੀਨੇ, ਹਾਂਜੀ ਗਰੰਟੀ ਕਹਿ ਲਓ ਜਾਂ ਵਾਅਦੇ ਕਹਿ ਲਓ, ਤਾਂ ਲੋਕ ਉਲਟ ਹੋ ਜਾਣਗੇ। ਬਹੁਤ ਜਲਦੀ ਲੋਕ ਉਲਟ ਵੀ ਹੋ ਜਾਂਦੇ ਨੇ। ਇਹ ਉਹੀ ਲੋਕ ਆ ਜਿਹੜੇ ਤੁਹਾਨੂੰ ਅੱਖਾਂ ਤੇ ਬਿਠਾਉਂਦੇ ਆ। ਉਹੀ ਲੋਕ ਆ ਜਿਹੜੇ ਫਿਰ ਤੁਹਾਡੇ ਡਿੱਗਿਆ ਤੇ ਲੱਤਾਂ ਭਰਾਉਂਦੇ ਆ, ਤੁਹਾਨੂੰ ਲੱਤਾਂ ਵੀ ਮਾਰਦੇ ਆ ਫੈਂਟੋਸ ਵਾਲੇ ਨੂੰ। ਸੋ ਕਹਿਣ ਦਾ ਮਤਲਬ ਇਹ ਆ ਕਿ ਲੋਕ ਬਹੁਤ ਜਲਦੀ ਬਦਲ ਵੀ ਜਾਂਦੇ ਆ। ਸੋ ਇਸ ਕਰਕੇ ਮੇਰੇ ਖਿਆਲ ਦੇ ਨਾਲ ਇਹ ਇੱਕ ਦੋ ਧਾਰੀ ਤਲਵਾਰ ਦੇ ਤੁਰੂਗੇ। ਇੱਕ ਤੇ ਇਹ ਹੈ ਕਿ ਜੇ ਤੁਸੀਂ ਇਕਨੋਮਿਕਲੀ ਦੇਖੋਗੇ ਤਾਂ ਬਹੁਤ ਵੱਡੇ ਸੰਕਟ ਇਹਨਾਂ ਨੂੰ ਫੇਸ ਕਰਨੇ ਪੈਣਗੇ। ਤੁਸੀਂ ਇਹੀ ਦੇਖੋ ਨਾ ਕਿ ਲਓ, ਅੱਜ 10 ਮਾਰਚ ਆ ਨਾ,
ਤੇ ਜੀ ਮਹੀਨੇ ਤੇ 2 ਨੇ ਨਾ। ਝੋਨੇ ਦੀ ਸਪਲਾਈ ਪੂਰੀ ਕਰਨੀ ਹੈ ਤੁਸੀਂ। ਝੋਨੇ ਦੀ ਸਪਲਾਈ ਪੂਰੀ ਕਰਕੇ ਬਿਜਲੀ 24 ਘੰਟੇ ਘਰਾਂ ਨੂੰ ਦੇਣੀ ਆ। ਤੇ ਆਪਾਂ ਪਿਛਲੀ ਵਾਰੀ ਦੇਖਿਆ ਸੀ ਨਾ, ਮੈਂ ਤੁਹਾਨੂੰ ਫਿਗਰ ਡੇਲੀ ਕੋਟ ਕਰਕੇ ਦੱਸਦਾ ਹੁੰਦਾ ਸੀਗਾ, ਜੀ ਕਿੰਨੀ ਡਿਮਾਂਡ ਆ, ਕਿੰਨੀ ਕੁੱਲ ਪੈਦਾਵਾਰ ਆ, ਕਿੰਨੀ ਬਾਹਰੋਂ ਲੈ ਰਹੇ ਆ। ਉਹ ਸਾਰਾ ਇੰਤਜ਼ਾਮ ਕਰਨਾ ਪਏਗਾ। ਇੱਕ ਵੀ ਫੇਲੀਅਰ ਹੋਈ, ਨਾਲ ਦੀ ਨਾਲ ਕਾਲੀ ਜਿਹੜੇ ਆ ਉਹ ਦਰੀਆਂ ਗੱਡੀਆਂ ਚੋਂ ਕੱਢ ਕੇ, ਟੋਇਟਾ ਵਗੈਰਾ ਜਿਹੜੀਆਂ ਗੱਡੀਆਂ ਹੁੰਦੀਆਂ ਕੱਢ ਕੇ ਤੇ ਉਤਾਰਨੇ ਸਟਾਰਟ ਕਰ ਦੇ। ਐਤਕੀ ਕਾਂਗਰਸ ਵੀ ਉਹਨਾਂ ਦੇ ਨਾਲ ਹੀ ਚੱਲੇਗੀ, ਕਰਨਾ ਹੀ ਪਏਗਾ ਉਹਨਾਂ ਨੂੰ। ਨਹੀਂ ਤਾਂ ਉਹਨਾਂ ਦੀ ਹੋਂਦ ਦਾ ਸਵਾਲ ਹੈ, ਇੱਕ ਅੱਧਾ ਇਲੈਕਸ਼ਨ ਹੋ ਰਿਹਾ, ਨਹੀਂ ਤਾਂ ਫਿਰ ਹੋਂਦ ਦਾਅ ਤੇ ਲੱਗ ਜਾਏਗੀ। ਵੈਸੇ ਤੇ ਲੱਗੀ ਪਈ ਆ। ਸੋ ਇਸ ਕਰਕੇ ਦੋ ਧਾਰੀ ਤਲਵਾਰ ਤੇ ਤੁਰਨਗੇ। ਇੱਕ ਤਾਂ ਇਹ ਆ ਕਿ ਚੋਰ ਮੋਰੀਆਂ ਠੀਕ ਕਰਨੀਆਂ, ਚੋਰਾਂ ਨੂੰ ਫੜਨਾ ਵਗੈਰਾ ਵਗੈਰਾ ਸਾਰੀਆਂ ਚੀਜ਼ਾਂ, ਜਾਂ ਬਹੁਤ ਸਾਰੀਆਂ ਸਮੱਸਿਆਵਾਂ ਨੇ ਉਹਨਾਂ ਤੇ ਐਕਸ਼ਨ ਲੈਣੇ। ਤਾਂ ਦੂਸਰੇ ਪਾਸੇ ਕੀ ਹੈ ਕਿ ਜੋ ਤੁਹਾਡਾ ਇੱਕ ਆਪਾਂ ਕਹਿ ਦਿੰਦੇ ਕਿ ਫਾਈਨੈਂਸ ਦਾ ਕਰੰਚ ਹੁੰਦਾ ਹੈ ਜਿਹੜਾ, ਉਹਨੂੰ ਵੀ ਨਜਿੱਠਣਾ ਹੈ। ਸੋ ਦੋ ਧਾਰੀ ਤਲਵਾਰ ਆ। ਦੇਖੋ ਹੁਣ ਕਿਸ ਤਰ੍ਹਾਂ ਇਹਨੂੰ ਇਹ ਪਾਰ ਕਰਦੇ ਆ। ਮੇਰੇ ਖਿਆਲ ਦੇ ਨਾਲ ਇਕੱਲੇ ਭਗਵੰਤ ਮਾਨ ਦੇ ਵੱਸ ਦਾ ਰੋਗ ਨਹੀਂ ਹੈ। ਇਹਦੇ ਵਿੱਚ ਇਹਨਾਂ ਨੂੰ ਇੱਕ ਬਹੁਤ ਤਗੜੀ ਟੀਮ ਬਣਾਉਣੀ ਪਏਗੀ। ਬਹੁਤ ਤਗੜੇ ਤਗੜੇ ਨੀਤੀ ਘਾੜੇ ਇਹਨਾਂ ਨੂੰ ਵਿੱਚ ਬਿਠਾਣੇ ਪੈ। ਜੀ। ਤੇ ਮਿੰਟੂ ਜੀ, ਜਿਹੜੇ ਜਿੱਤੇ ਨੇ ਉਹਨਾਂ ਦੇ ਵਿੱਚੋਂ ਆਪਾਂ ਨੂੰ ਨਜ਼ਰ ਆਉਂਦੇ ਨੇ ਵੀ ਕੁਛ ਜਿਹੜੇ ਆ ਅਜਿਹੀਆਂ ਮੁਸ਼ਕਲਾਂ ਨੂੰ ਜਿਹੜਾ ਉਹਦੇ ਨਾਲ ਸਿੱਧਾ ਮੱਥਾ ਲਾ ਸਕਣਗੇ। ਇਹ ਦੇਖੋ ਜਿੱਤਿਆਂ ਦਾ ਕੀ ਹੈ ਕਿ ਐਮਐਲਏ ਦਾ ਵੇਖੋ ਇਹ ਹੈ ਕਿ ਮੰਤਰੀ ਬਣਦੇ ਨੇ ਐਮਐਲਏ ਦੇ ਵਿੱਚੋਂ। ਮੰਤਰੀ ਤੇ ਚਲੋ ਕੁਝ ਹੱਦ ਤੱਕ ਉਹ ਆ ਗਏ ਉਤਲੀ ਕਰੀਮ ਦੇ ਵਿੱਚ, ਪਰ ਐਮਐਲਏ ਦਾ ਤਾਂ ਕੋਈ ਰੋਲ ਨਹੀਂ ਹੁੰਦਾ। ਉਹ ਤਾਂ ਐਮਐਲਏ ਨੇ ਤਾਂ ਬਸ ਇੱਕ ਤਰ੍ਹਾਂ ਆਪਣੇ ਡਿਵੈਲਪਮੈਂਟ ਦੇ ਕੰਮ ਕਰਨੇ ਨੇ ਜਾਂ ਅਸੈਂਬਲੀ ਦੇ ਵਿੱਚ ਹਾਜ਼ਰੀ ਭਰਨੀ ਆ। ਮੇਨ ਕੰਮ ਤਾਂ ਮੰਤਰੀ ਰਹਿ ਜਾਂਦੇ, ਮੁੱਖ ਮੰਤਰੀ ਰਹਿ ਜਾਂਦਾ, ਬਿਊਰੋਕਰੇਟਸ ਰਹਿ ਜਾਂਦੇ ਨੇ ਚੰਦ, ਔਰ ਇਸ ਤੋਂ ਇਲਾਵਾ ਫਿਰ ਥਿੰਕ ਟੈਂਕ ਜਿਹੜਾ ਆਪਣਾ ਹੁੰਦਾ ਹੈ। ਸੋ ਇਹ ਪਤਾ ਨਹੀਂ ਹੈ ਕਿ ਇਹਨਾਂ ਦੇ ਵਿੱਚੋਂ ਕਿਹੜੇ ਕਿਹੜੇ ਬੰਦੇ ਕੈਬਨਿਟ 'ਚ ਜਾਣਗੇ। ਸੋ ਥੋੜਾ ਵਕਤ ਮੇਰੇ ਖਿਆਲ ਦੇ ਨਾਲ ਆਮ ਆਦਮੀ ਪਾਰਟੀ ਨੂੰ ਵੀ ਦੇਣਾ ਚਾਹੀਦਾ, ਸਾਨੂੰ ਵੀ ਦੇਣਾ ਚਾਹੀਦਾ। ਦੇਖਣਾ ਚਾਹੀਦਾ ਕਿ ਕੈਬਨਿਟ ਦੇ ਵਿੱਚ ਕਿਹੜੇ ਕਿਹੜੇ ਲੋਕ ਜਾਂਦੇ ਨੇ, ਔਰ ਕਿਹੜੇ ਕਿਹੜੇ ਬਿਊਰੋਕਰੇਟਸ ਨੂੰ ਕਿੱਥੇ ਕਿੱਥੇ ਫਿੱਟ ਕੀਤਾ ਜਾਂਦਾ ਹੈ। ਮਤਲਬ ਕਿ ਉਹੀ ਬੰਦੇ ਜਿਹੜੇ ਅਕਾਲੀਆਂ ਦੇ ਕੋਲੋਂ ਮਲਾਈ ਖਾ ਕੇ ਤੇ ਲਿਬੜੇ ਮੂੰਹ ਦੇ ਨਾਲ ਹੀ ਫਿਰ ਕਾਂਗਰਸੀਆਂ ਕੋਲ ਆ ਗਏ, ਕਿ ਉਹੀ ਫੇਰ ਆ ਜਾਣਗੇ, ਜਾਂ ਬਹੁਤ ਵਧੀਆ ਵਧੀਆ ਅਫਸਰ ਜਿਹੜੇ ਤੈਅ ਨੇ ਸਾਡੇ ਕੋਲ ਆਲਰੇਡੀ ਹੈਗੇ ਨੇ, ਉਹ ਵੱਡੀਆਂ ਪੋਸਟਾਂ ਤੇ ਬਿਠਾਏ ਜਾਣਗੇ, ਫਿਰ ਉਸ ਹਿਸਾਬ ਨਾਲ ਨੀਤੀਆਂ ਬਣਾ ਕੇ ਅਮਲ ਚ ਲਿਆਂਦੀਆਂ ਜਾਣਗੀਆਂ। ਇਹ ਆਪਾਂ ਨੂੰ ਇੰਤਜ਼ਾਰ ਕਰਨਾ। ਜੀ ਜੀ, ਬਿਲਕੁਲ। ਅਗਲੀ ਮਿੰਟੂ ਜੀ ਗੱਲ ਕਰ ਲਈਏ ਕਾਂਗਰਸ ਦਾ ਇੱਥੇ ਵੀ ਬੁਰਾ ਹਾਲ, ਤੇ ਉੱਤਰ ਪ੍ਰਦੇਸ਼ ਵਿੱਚ ਤਾਂ ਕਹਿੰਦੇ ਇਹ ਅਕਾਲੀਆਂ ਨੂੰ ਵੀ ਪਿੱਛੇ ਰਹਿ ਗਏ, 2 ਸੀਟਾਂ ਹੀ ਇਹਨਾਂ ਨੂੰ ਮਿਲੀਆਂ ਆ। ਬੁਰਾ ਹੀ ਜਿਹੜਾ ਇਹਨਾਂ ਦਾ ਹਾਲ ਆ। ਭਾਜਪਾ ਉੱਥੇ ਫਿਰ ਜੋਗੀ ਬਣਾ ਗਿਆ ਜੀ ਸਰਕਾਰ। ਹਾਂਜੀ, ਦੇਖੋ ਪੰਜਾਬ ਦੇ ਮਾਮਲੇ 'ਚ ਤਾਂ ਅਸੀਂ ਬੱਚਾ ਖਾ ਗਏ, ਪਰ ਯੂਪੀ ਦੇ ਮਾਮਲੇ 'ਚ ਕਹਿੰਦੇ ਸੀਗੇ ਕਿ ਨਹੀਂ, ਉੱਥੇ ਭਾਜਪਾ ਨੂੰ ਹਿਲਾਉਣਾ ਥੋੜਾ ਔਖਾ ਹੈ ਤੇ ਭਾਜਪਾ ਰਿਪੀਟ ਹੋ ਸਕਦੀ ਹੈ। ਸੋ ਭਾਜਪਾ ਨੇ ਉੱਥੇ ਇਤਿਹਾਸ ਰਚਿਆ। ਅਜੇ ਤੱਕ ਸਰਕਾਰ ਰਿਪੀਟ ਨਹੀਂ ਹੋਈ। ਜੇ ਤੁਸੀਂ ਦੇਖੋਗੇ ਘੱਟੋ ਘੱਟ 40-50 ਸਾਲ ਤੇ ਮੈਨੂੰ ਪਤਾ ਵੀ ਨਹੀਂ ਹੋਈ ਰਿਪੀਟ ਕੋਈ, ਤਾਂ ਇਹ ਰਿਪੀਟ ਕਰ ਗਏ ਨੇ, ਇਤਿਹਾਸ ਸਿਰਜ ਗਏ ਆ। 274 ਨੇ ਇਸ ਟਾਈਮ, 20 ਤੇ ਅੱਗੇ 254 ਜਿੱਤ ਚੁੱਕੇ ਆ, ਜਾਨੀ ਮੈਜੋਰਟੀ ਪਾ ਚੁੱਕੇ ਆ। ਸੱਪਾ ਵਾਲੇ ਰਹਿ ਗਏ 106 ਤੇ 18 ਤੇ ਲੀਡ ਆ ਕਾਂਗਰਸ, 2 ਤੇ ਰਹਿ ਗਈ। ਬਸਪਾ 1 ਤੇ ਸਿਰਫ ਲੀਡ ਕਰ ਰਹੀ ਹੈ, ਜਿੱਤੀ ਹਾਲੇ ਤੱਕ ਕੋਈ ਨਹੀਂ। ਅਦਰਸ ਜਿਹੜੇ ਆ 2 ਖੜਦੇ ਆ। ਸੋ ਯੂਪੀ ਯੋਗੀ ਲੈ ਗਿਆ। ਉੱਤਰਾਖੰਡ ਇਹਨਾਂ ਨੂੰ ਬੜੀ ਉਮੀਦ ਸੀ, ਉੱਤਰਾਖੰਡ ਵੀ ਵਨ ਸਾਈਡਡ ਇੱਕ ਤਰ੍ਹਾਂ ਨਾਲ ਡਿਸਾਈਡ ਹੋਇਆ। ਭਾਜਪਾ 47 ਲੈ ਗਈ। ਇੱਥੇ ਕੁੱਲ 70 ਸੀਟਾਂ ਨੇ, 47 ਜਿੱਤ ਚੁੱਕੀ ਹੈ ਭਾਜਪਾ, 17 ਕਾਂਗਰਸ ਦੇ ਹਿੱਸੇ ਆਈਆਂ ਤੇ ਆਦਰਸ ਨੂੰ ਗਈਆਂ 3। ਮਨੀਪੁਰ ਵੀ ਵਨ ਸਾਈਡਡ ਗੇਮ, 60 ਸੀਟਾਂ ਸੀ, 32 ਲੈ ਗਏ ਭਾਜਪਾ ਵਾਲੇ, 37% ਵੋਟ ਸ਼ੇਅਰ ਵੀ ਆ। ਕਾਂਗਰਸ ਕਿੰਨਿਆਂ ਤੇ ਰਹਿ ਗਈ? 5 ਤੇ, ਮਾਰੀ ਚਲੋ 5, ਵੈਸੇ ਚੋਣ ਨਿਸ਼ਾਨ ਵੀ 5। ਉਧਰ ਗੋਆ ਚ ਕਾਫੀ ਨਿਗਾਹ ਸੀਗੀ ਕਿ ਕੀ ਬਣੇਗਾ। ਟੀਐਮਸੀ ਵੀ ਆ ਗਈ ਸੀ ਉੱਥੇ, ਐਨਸੀਪੀ ਵੀ ਆ ਗਈ ਸੀ। ਮਮਤਾ ਬੈਨਰਜੀ ਦੀ ਪਾਰਟੀ 2 ਸੀਟਾਂ ਲੈ ਗਈ। ਕਮਾਲ ਦੀ ਗੱਲ ਆ। ਆਮ ਆਦਮੀ ਪਾਰਟੀ 2 ਲੈ ਗਈ, 6.8% ਲੈ ਗਿਆ ਅਰਵਿੰਦ ਕੇਜਰੀਵਾਲ। ਇਹ ਗੱਲਾਂ ਅੱਗੇ ਦੀਆਂ ਜਾਣਗੀਆਂ, ਇਹ ਤੁਸੀਂ ਦੇਖੀ ਜਾਂਦੇ। ਤਾਂ ਭਾਜਪਾ ਇੱਥੇ ਲੈ ਗਈ 20 ਸੀਟਾਂ, 40 ਦੀ ਕੁੱਲ ਅਸੈਂਬਲੀ ਆ। ਤਾਂ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਨੂੰ ਛੱਡ ਕੇ, ਜਿਹੜੀ ਗੱਲ ਅਮਿਤ ਸ਼ਾਹ ਨੇ ਆਖੀ ਸੀ ਕਿ 4 ਸਟੇਟਾਂ ਸਾਡੀਆਂ ਨੇ ਮਿੱਤਰੋ, 4 ਸੀਟਾਂ ਸਾਡੀਆਂ ਨੇ, 1 ਉੱਥੇ ਅਸੀਂ ਮਜ਼ਬੂਤ ਹੋਵਾਂਗੇ। ਤਾਂ ਇੱਥੇ ਮਜ਼ਬੂਤ ਕਿੰਨੇ ਕੁ ਹੋਏ ਪਤਾ ਲੱਗੇਗਾ, ਪਰ 4 ਰਾਜ ਜਿਹੜੇ ਆ ਉਹ ਉਹਨਾਂ ਨੇ ਆਪਣੇ ਖੰਭਾਂ ਹੇਠ ਕੀ ਫੇਰ ਕਰਨਾ ਹੈ। ਜੀ ਜੀ, ਬਿਲਕੁਲ। ਸੋ ਇਹ ਪਹਿਲੀ ਵਾਰੀ ਹੋਣਾ ਆ ਵੀ ਆਮ ਆਦਮੀ ਪਾਰਟੀ ਇੱਕ
ਪੂਰੇ ਸੂਬੇ ਦੀ ਜਿਹੜੀ ਆ ਸਰਕਾਰ ਆ ਉਸ ਨੂੰ ਜਿਹੜੀ ਉਹ ਚਲਾਊਗੀ। ਸੋ ਦੇਖੋ ਕਿੱਦਾਂ ਆ। ਦਿੱਲੀ ਦੇ ਕੰਮਾਂ ਕਾਰਾਂ ਨੂੰ ਲੈ ਕੇ ਲੋਕ ਕਹਿੰਦੇ ਆ ਵੀ ਵਧੀਆ ਕੰਮ ਕੀਤਾ, ਕਿੱਦਾਂ ਕੀਤਾ। ਹੁਣ ਦੇਖੋ ਪੰਜਾਬ 'ਚ ਕਿੱਦਾਂ ਦਾ ਹੋਊਗਾ ਸਮਾਂ, ਜਿੱਦਾਂ ਮਿੰਟੂ ਜੀ ਨੇ ਕਿਹਾ ਆਪਾਂ ਨੂੰ ਦੇਣਾ ਪੈਣਾ ਆ, ਦੇਖਣਾ ਪੈਣਾ ਹੈ ਕੀ ਕੁਛ ਜਿਹੜਾ ਉਹ ਕਰਦੇ ਆ। 42% ਵੋਟ ਸ਼ੇਅਰ ਖੜਨਾ ਆਮ ਆਦਮੀ ਪਾਰਟੀ ਦੇ ਲਈ ਇੱਕ ਬੜੀ ਵੱਡੀ ਮਾਇਨੇ ਖੇਜ਼ ਜਿਹੜੀ ਇਹ ਗੱਲ ਹੈਗੀ ਆ। ਅਕਸਰ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ ਵੀ ਜਿਹੜੀਆਂ ਰਵਾਇਤੀ ਪਾਰਟੀ ਦੀਆਂ ਰਵਾਇਤੀ ਜਿਹੜੀਆਂ ਆ ਵੋਟਾਂ ਆ ਉਹ ਪੈਂਦੀਆਂ ਹੀ ਪੈਂਦੀਆਂ ਆ। ਇਸ ਵਾਰ ਉਹ ਵੀ ਜਿਹੜਾ ਕੰਮ ਉਲਟ ਹੋਇਆ। ਦੁਬਾਰਾ ਸਵਾਲ ਕਰੋ ਤੁਸੀਂ ਆਪਣਾ। ਜੀ ਮਿੰਟੂ ਜੀ ਮੈਂ ਕਹਿ ਰਿਹਾ ਸੀਗਾ ਵੀ 42% ਜਿਹੜੀ ਆ ਵੋਟ ਸ਼ੇਅਰ ਮਿਲੀ ਆ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ। ਅਕਸਰ ਇਹ ਆਖਿਆ ਜਾਂਦਾ ਵੀ ਜਿਹੜੀਆਂ ਰਵਾਇਤੀ ਪਾਰਟੀ ਦੀਆਂ ਉਹ ਪੱਕੀਆਂ ਹੀ ਹੁੰਦੀਆਂ ਨੇ, ਜਿਹੜੀਆਂ ਰਵਾਇਤੀ ਵੋਟਾਂ ਆ ਉਹਨਾਂ ਦੀਆਂ। ਉਸ ਦੇ ਵਿੱਚ ਵੀ ਵੱਡੀ ਜਿਹੜੀ ਫੇਰ ਬਦਲ ਆਪਾਂ ਨੂੰ ਦੇਖਣ ਨੂੰ ਮਿਲਿਆ ਆ ਵੀ ਉਹ ਵੀ ਲੋਕ ਜਿਹੜੇ ਆ ਰਵਾਇਤੀ ਪਾਰਟੀਆਂ ਦੇ ਉਲਟ ਹੀ ਗਏ ਨੇ। ਦੇਖੋ, ਅਕਾਲੀਆਂ ਨੂੰ ਨੁਕਸਾਨ ਹੋਇਆ 5% ਦਾ, ਪਰ ਇੱਥੇ ਕਾਂਗਰਸ ਨੂੰ ਤਕਰੀਬਨ 17-18% ਦਾ ਨੁਕਸਾਨ ਨਜ਼ਰ ਆਏਗਾ। ਤਾਂ ਇਹਦਾ ਮਤਲਬ ਇਹ ਆ ਕਿ ਕਾਂਗਰਸ ਵਾਲੀ ਜਿਹੜੀ ਵੋਟ ਆ ਉਹ ਇਧਰੋਂ ਸਵਿਚ ਕਰ ਗਈ ਆਮ ਆਦਮੀ ਪਾਰਟੀ। ਤਾਂ ਅਕਾਲੀ ਤਾਂ ਜੇ ਤੁਸੀਂ ਦੂਜੀ ਪਰਸੈਂਟੇਜ ਕੱਢੀ ਹੈ, ਅਕਾਲੀਆਂ ਦੀ ਵੀ ਕੱਢ ਕੇ ਦੇਖ ਲੈਣਾ, ਮੇਰਾ ਮੰਨਣਾ ਉਹਨਾਂ ਦੀ 20-20.5 ਹੈ, 20-20.5 ਆ। ਤਾਂ ਉਹਨਾਂ ਦਾ ਜਿਹੜਾ ਵੋਟ ਬੈਂਕ ਆ 18% ਜ਼ਰੂਰ ਆ ਜੀ। ਘਟੇ, ਹਾਂਜੀ ਚਲੋ 18%, ਪਰ ਮੇਰੇ ਕੋਲ ਜਿਹੜੀ ਆਪਰੇਸ਼ਨ ਹੈ 20 ਦੀ ਹੈ, ਦੇਖ ਲੈਂਦੇ ਹਾਂ ਜੀ ਕਿ 18%, ਚਲੋ 18% ਇਹਨਾਂ ਨੂੰ ਨੁਕਸਾਨ ਹੋ ਗਿਆ, 18.5% ਇਹਨਾਂ ਨੂੰ ਨੁਕਸਾਨ ਹੋ ਗਿਆ। ਤੇ ਨਾਲ ਭਾਜਪਾ ਵਾਲੀ ਵੀ ਜੋ ਬਸਪਾ ਵਾਲੀ ਜੋੜ ਲਓ, ਤਕਰੀਬਨ 20% ਬਣ ਜਾਂਦੇ ਇਹ 20% ਲੈ ਜਾਂਦੇ ਨੇ। ਤਾਂ ਕਹਿਣ ਦਾ ਮਤਲਬ ਕਿ ਕਾਂਗਰਸ ਤਾਂ ਬਹੁਤ ਜ਼ਿਆਦਾ ਫਿਰ ਲੂਜ਼ ਕਰ ਗਈ ਨਾ। ਕਾਂਗਰਸ ਦਾ ਜਿਹੜਾ ਫਿਰ ਵੋਟ ਸ਼ੇਅਰ ਸੀ ਉਹ ਇੱਧਰ ਨੂੰ ਸਵਿਚ ਕਰ ਗਿਆ, ਜਾਂ ਕਹਿ ਲਓ ਕਿ ਇੱਧਰ ਨੂੰ ਘੁੰਮ ਗਿਆ। ਤੋ ਇਸੇ ਕਰਕੇ ਆ ਕਿ ਦੇਖੋ, ਜੇ ਉਹਨਾਂ ਦੀ 42% ਵੋਟ ਵਧੀ ਹੈ ਤੇ ਇਹਦਾ ਮਤਲਬ ਕਿ ਸਾਰਿਆਂ ਨੂੰ ਖੋਰਾ ਲਾਇਆ, ਸਾਰਿਆਂ ਨੂੰ ਖੋਰਾ ਲਾਇਆ। ਤੋ ਉਹਦੇ ਚ ਫਿਰ ਹੁੰਦਾ ਹੀ ਹੈ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਜਦੋਂ ਧਾਰ ਲਿਆ ਜਾਂਦਾ ਕਿ ਕਿਸੇ ਇੱਕ ਨੂੰ ਜਿਤਾਉਣਾ ਹੈ, ਫਿਰ ਰਵਾਇਤੀ ਪਾਰਟੀਆਂ ਦੇ ਨਾਲ ਜੁੜੇ ਜਿਹੜੇ ਲੋਕ ਹੁੰਦੇ ਉਹ ਵੀ ਹੌਲੀ ਹੌਲੀ ਆ ਜਾਂਦੇ ਅੰਦਰ ਖਾਤੇ। ਇਸ ਵਾਰੀ ਮਾਹੌਲ ਹੀ ਕੁਝ ਇਸ ਤਰ੍ਹਾਂ ਦਾ ਸੀਗਾ ਕਿ ਲੋਕ ਤੁਰੇ ਕਿਸੇ ਨਾਲ ਫਿਰਦੇ ਸੀ, ਪਰ ਅੰਦਰੋਂ ਕਹਿੰਦੇ ਸੀਗੇ ਕਿ ਭਾਈ ਵੋਟ ਝਾੜੂ ਨੂੰ। ਜੀ ਜੀ। ਸੋ ਮਿੰਟੂ ਜੀ ਬਹੁਤ ਸ਼ੁਕਰੀਆ, ਬਹੁਤ ਧੰਨਵਾਦ। ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਇਹ ਹੁਣ ਸਮਾਪਤ ਆ, ਤੇ ਆਉਣ ਵਾਲੇ ਸਮਿਆਂ 'ਚ ਵੀ ਇਹ ਸਾਰਾ ਕੁਛ ਜਿਹੜੀਆਂ ਉਹ ਗੱਲਾਂ ਜਿਹੜੀਆਂ ਉਹ ਹੁੰਦੀਆਂ ਹੀ ਰਹਿਣਗੀਆਂ, ਵਿਸ਼ਲੇਸ਼ਣ ਜਿਹੜੇ ਆ ਉਹ ਹੁੰਦੇ ਰਹਿਣਗੇ। ਸੋ ਬਹੁਤ ਧੰਨਵਾਦ, ਬੜੀ ਮਿਹਰਬਾਨੀ ਮਿੰਟੂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੇ ਸਰੋਤੇ ਪ੍ਰੋਗਰਾਮ ਦੀ ਹੁਣ ਇੱਥੇ ਹੀ ਸਮਾਪਤੀ ਆ। ਅਗਲੀ ਵਾਰ ਤੱਕ ਲਈ ਇਜਾਜ਼ਤ, ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ USA KWRU Fresno 1300 AM KLHC Bakersfield